ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ AM FM ਸਟੇਸ਼ਨ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੋਬਾਈਲ ਐਪ ਤੇ। ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਪੰਜਾਬ ਦੇ ਵਿੱਚ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤੇ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਲੈ ਸਕਦੇ ਹੋ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਤਿਰਕੇਨਾ ਇਮੀਗ੍ਰੇਸ਼ਨ ਦੀ ਬਾਬਤ ਕੋਈ ਸਵਾਲ ਕਰਨਾ, ਸਲਾਹ ਕਰਨੀ ਹੈ ਤਾਂ 415 909 0503 ਤੇ ਕਾਲ ਕਰਕੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ 855 905 2575 ਡਾਇਲ ਕਰਕੇ ਕਿਸੇ ਵੀ ਸੇਵਾ ਦੇ ਲਈ, ਕਿਸੇ ਵੀ ਸਰਵਿਸ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਸ਼ੁਰੂਆਤ ਕਰ ਲਈਏ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਤੋਂ। ਇਸੇ ਮਾਮਲੇ ਦੇ ਵਿੱਚ 2 ਹੋਰ ਗ੍ਰਿਫਤਾਰੀਆਂ ਦੇ ਦਾਅਵੇ ਕੀਤੇ ਜਾ ਰਹੇ ਆ ਜੀ। 2 ਗ੍ਰਿਫਤਾਰੀਆਂ ਹੋਈਆਂ ਨੇ। ਕੁਝ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਿਲਜੁਲ ਹੈ ਉਹ ਵੀ ਹੋਣੀ ਸ਼ੁਰੂ ਹੋਈ ਆ, ਐਕਸਟ੍ਰਾਡੀਸ਼ਨ ਟਰੀਟੀ ਵਾਲੀ ਜੀ। ਔਰ ਇਹ ਜਿਹੜਾ ਮਾਮਲਾ ਹੈ ਇੱਥੇ 2 ਗ੍ਰਿਫਤਾਰੀਆਂ ਵਾਲਾ, ਇਹ ਐਕਚੁਅਲੀ ਬਹੁਤਾ ਜਿਹੜਾ ਨਾ ਜੀ ਉਹ ਜੁੜਿਆ ਹੋਇਆ ਰੇਕੀ ਦੇ ਨਾਲ, ਕਿਉਂਕਿ ਜਿਹੜਾ ਸੰਦੀਪ ਕੇਕੜਾ ਗ੍ਰਿਫਤਾਰ ਕੀਤਾ ਗਿਆ ਉਹ ਨਸ਼ੇੜੀ ਆ। 15,000 ਰੁਪਈਆ ਦੱਸਦੇ ਆ ਕਿ ਉਹਨੂੰ ਮਿਲਿਆ, ਜਿਹਦੇ ਤਹਿਤ ਉਹਨੇ, ਜਿਹਦੇ ਕਰਕੇ ਰੇਕੀ ਕੀਤੀ। ਆਪਾਂ ਇੱਥੇ ਕਈ ਵਾਰੀ ਗੱਲ ਕੀਤੀ ਹੈ ਵੀ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਨਾ, ਉਹਦੇ ਵਾਸਤੇ ਅਗਲੀ ਡੋਜ਼ ਬਿਲਕੁਲ ਜਿਹੜੀ ਉਹ ਪ੍ਰਾਥਮਿਕਤਾ ਹੁੰਦੀ ਹੈ, ਉਹਦੇ ਲਈ ਉਹ ਮਾਂ ਨੂੰ ਵੀ ਮਾਰ ਸਕਦਾ, ਉਹਦੇ ਲਈ ਉਹ ਪਿਓ ਨੂੰ ਵੀ ਮਾਰ ਸਕਦਾ ਜੀ। ਜਿਹਦਾ ਲੱਗਦਾ ਹੀ ਕੁਛ ਨਹੀਂ, ਉਹਦੇ ਲਈ ਤਾਂ ਉਹਦਾ ਕੋਈ ਮਤਲਬ ਹੀ ਨਹੀਂਗਾ। 15,000 ਰੁਪਈਏ ਦੇ ਵਿੱਚ ਬੰਦਾ ਰੇਕੀ ਕਰਕੇ ਇਹ ਦੱਸ ਰਿਹਾ ਕਿ ਹੁਣ ਇੱਥੋਂ ਚੱਲ ਪਏ, ਇਸ ਗੱਡੀ ਦੇ ਵਿੱਚ ਨੇ ਬਦਕਿਸਮਤੀ ਹੈ ਜੀ। ਮੈਂ ਕਹੂੰਗਾ ਇਹ ਬਦਕਿਸਮਤੀ ਹੈ ਕਿ 15,000 ਰੁਪਈਏ ਦੇ ਬਦਲੇ ਉਹਨੇ ਸਾਰਾ ਕੁਛ ਕੀਤਾ। ਦੂਜੇ ਪਾਸੇ 2 ਜਾਣੇ ਹੋਰ ਫੜੇ ਗਏ ਨੇ। ਇੱਕ ਤਾਂ ਬਠਿੰਡੇ ਦੀ ਆਭਾ ਬਸਤੀ ਆ, ਉੱਥੋਂ ਦਾ ਰਹਿਣ ਵਾਲਾ ਕੇਸ਼ਵ ਹੈ ਜੀ, ਔਰ ਕੇਸ਼ਵ ਦੀ ਜਿਹੜੀ ਭੈਣ ਆ ਉਹਨੂੰ ਵੀ ਰਾਉਂਡ ਅਪ ਕੀਤਾ ਪੁਲਿਸ ਨੇ। ਇਹ ਪਤਾ ਲੱਗਿਆ ਕਿ ਜਿਹੜੇ ਸ਼ਾਰਪ ਸ਼ੂਟਰ ਸੀਗੇ ਉਹਨਾਂ ਨੂੰ ਮਾਡਰਨ ਹਥਿਆਰ ਅੰਮ੍ਰਿਤਸਰ ਤੋਂ ਮੁਹੱਈਆ ਕਰਵਾਏ ਗਏ ਸੀਗੇ, ਔਰ ਇਹ ਕੇਸ਼ਵ ਹੀ ਆ ਜਿਹਨੇ ਇਹ ਹਥਿਆਰ ਸ਼ਾਰਪ ਸ਼ੂਟਰ ਤੱਕ ਪਹੁੰਚਾਏ ਸੀਗੇ। ਪੰਜਾਬ ਪੁਲਿਸ ਨੇ ਸੰਦੀਪ ਕੇਕੜਾ ਦੇ ਨਾਲ ਮੂਸੇਵਾਲੇ ਦੇ ਘਰੇ ਗਏ ਚੇਤਨ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜੀ। ਔਰ ਜਿਹੜਾ ਇਹ ਇੱਕ ਪਿੰਡ ਨੇ ਜਿਹੜਾ ਇੱਥੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਉਹ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਆ। ਜਿਹੜੇ ਪਾਕਿਸਤਾਨ ਦੀ ਬਿਲਕੁਲ ਸਰਹੱਦ ਦੇ ਨੇੜੇ ਆ ਇਹ ਪਿੰਡ। ਉਹ ਇਸ ਕਰਕੇ ਰਡਾਰ ਦੇ ਉੱਤੇ ਆ ਕਿ ਸ਼ਾਇਦ ਇਹ ਹਥਿਆਰ ਡਰੋਨ ਦੇ ਰਾਹੀਂ ਪਾਕਿਸਤਾਨ ਵਾਲੀ ਸਾਈਡ ਤੋਂ ਭੇਜੇ ਗਏ, ਹਾਲਾਂਕਿ ਅਜੇ ਇਹ ਕਨਫਰਮ ਨਹੀਂ ਜੀ। ਜੇ ਇਹ ਹਥਿਆਰ ਡਰੋਨ ਦੇ ਰਾਹੀਂ ਭੇਜੇ ਗਏ ਆ ਤੇ ਫਿਰ ਰਿੰਦਾ ਜਿਹੜਾ ਉਹਦੀ ਸ਼ਮੂਲੀਅਤ ਇਹਦੇ ਵਿੱਚ ਦਿਸੂਗੀ, ਸਾਹਮਣੇ ਜਿਹੜੀ ਉਹ ਆਊਗੀ। ਜਿਹੜਾ ਇੱਥੇ ਕੈਨੇਡਾ ਦੇ ਵਿੱਚ ਬੈਠਾ ਗੋਲਡੀ ਬਰਾੜ ਜੀ, ਉਹਨੂੰ ਲੈ ਕੇ ਤੇ ਰਿੰਦੇ ਨੂੰ ਲੈ ਕੇ ਜਿਹੜੀ ਐਕਸਟ੍ਰਾਡੀਸ਼ਨ ਹੈ ਉਹਦੇ ਸੰਬੰਧੀ ਪੰਜਾਬ ਪੁਲਿਸ ਨੇ CBI ਤੱਕ ਅਪਰੋਚ ਕਰ ਲਈ ਹੈ ਤੇ ਇਹਦੇ ਵਾਸਤੇ ਪ੍ਰੋਸੈਸ ਸ਼ੁਰੂ ਹੋ ਗਿਆ ਜੀ। ਬੇਸ਼ੱਕ ਪੰਜਾਬ ਪੁਲਿਸ ਪਹਿਲਾਂ ਕਹਿੰਦੀ ਕਿ ਜੀ ਅਸੀਂ ਤਾਂ ਇਹਦੀ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ 1 ਦਿਨ ਪਹਿਲਾਂ CBI ਨੂੰ ਭੇਜ ਦਿੱਤੀ ਸੀ, ਜਿਹਦੇ ਵਿੱਚ ਫਰੀਦਕੋਟ ਦੇ ਵਿੱਚ ਹੋਏ ਕਈ ਕੇਸਾਂ ਦਾ ਹਵਾਲਾ ਸੀ, ਜਿਹਦੇ ਵਿੱਚ ਗੋਲਡੀ ਬਰਾੜ ਦਾ ਨਾਮ ਆਉਂਦਾ ਸੀ ਜੀ।
ਸੀਬੀਆਈ ਨੇ ਕੱਲ ਸ਼ਾਮ ਤੱਕ ਇਹ ਗੱਲ ਕਹਿਤੀ ਕਿ ਨਹੀਂ, ਸਾਡੇ ਕੋਲੇ ਜਿਹੜੀ ਇਹ ਜਾਣਕਾਰੀ ਪਹੁੰਚੀ ਹੈ ਇਹ ਤਾਂ 30 ਤਰੀਕ ਨੂੰ ਪਹੁੰਚੀ ਹੈ, ਨਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ। ਹੁਣ ਇਹਦੇ ਵਿੱਚ ਕੌਣ ਗਲਤ ਹੈ ਕੌਣ ਝੂਠ ਹੈ, ਇਹ ਦੋਨੋਂ ਏਜੰਸੀਆਂ ਦੱਸ ਸਕਦੀਆਂ ਨੇ ਜੀ। ਕੈਨੇਡਾ ਦੇ ਨਾਲ ਜਿਹੜੀ ਆ ਐਕਸਟ੍ਰੈਡੀਸ਼ਨ ਟ੍ਰੀਟੀ ਹੈਗੀ ਆ, ਜਿਹੜੀ ਹਵਾਲਗੀ ਸੰਧੀ ਆ, ਉਹ ਕੈਨੇਡਾ ਦੇ ਨਾਲ ਹੈਗੀ ਆ। ਜੇ ਰਿੰਦਾ ਪਾਕਿਸਤਾਨ ਅਤੇ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਦੀ ਸੰਧੀ ਭਾਰਤ ਦੀ ਹੈ ਨਹੀਂਗੀ, ਕੋਈ ਕੁਝ ਮੁਲਕਾਂ ਦੇ ਨਾਲ ਹੈਗੀ ਆ, ਕੁਝ ਦੇ ਨਾਲ ਹੈ ਨਹੀਂਗੀ। ਕੈਨੇਡਾ ਅੱਗੋਂ ਕੀ ਰਿਸਪੌਂਸ ਕਰਦਾ, ਇਹ ਵੱਡਾ ਸਵਾਲ ਹੈ, ਕਿਉਂਕਿ ਕੈਨੇਡਾ ਇਸ ਵੇਲੇ ਅਜਿਹੇ ਜਿਹੜੇ ਕ੍ਰਿਮੀਨਲ ਨੇ, ਕ੍ਰਾਈਮ ਕਰਨ ਵਾਲੇ ਲੋਕ ਨੇ, ਉਹਨਾਂ ਦੇ ਵਾਸਤੇ ਸਭ ਤੋਂ ਸੁਰੱਖਿਅਤ ਠਾਰ ਬਣ ਗਿਆ ਹੈ। ਉਹ ਉੱਥੇ ਰਹਿੰਦੇ ਨੇ, ਐਕਸਟੋਰਸ਼ਨ ਮਨੀ ਉਗਰਾਹੀ ਜਾ ਰਹੀ ਆ, ਬਹੁਤ ਵੱਡੇ ਪੱਧਰ ਦੇ ਉੱਤੇ ਉਗਰਾਹੀ ਜਾ ਰਹੀ ਆ। ਇੱਕ ਗੱਲ ਜਿਹੜੀ ਜ਼ਰੂਰ ਹੈਗੀ ਆ ਕਿ ਜਿਹੜੇ ਐਕਸਟੋਰਸ਼ਨ ਮਨੀ ਅਗਰਾਉਂਦੇ ਆ ਉਹ ਬਾਹਰ ਬੈਠੇ ਆ ਜਾਂ ਜੇਲ੍ਹਾਂ 'ਚ ਬੈਠੇ ਆ, ਜਿਹੜੇ ਇੱਥੇ ਦੇਣ ਵਾਲੇ ਆ ਪ੍ਰਵੀਨ ਉਹ ਸਾਹਮਣੇ ਨਹੀਂ ਆਉਂਦੇ। ਉਹ ਇਹ ਕਹਿੰਦੇ ਆ ਕਿ ਸਾਡੀ ਜਾਨ ਬਚ ਗਈ, ਅਸੀਂ ਕੀ ਲੈਣਾ। ਕੋਈ 10 ਲੱਖ ਦੇਈ ਜਾਂਦਾ, ਕੋਈ 20 ਲੱਖ ਦੇਈ ਜਾਂਦਾ, ਕੋਈ 50 ਲੱਖ ਦੇਈ ਜਾਂਦਾ, ਕਰੋੜ ਤੱਕ ਫਰੌਤੀ ਜਿਹੜੀ ਆ ਉਹ ਲਈ ਗਈ ਆ। ਅੰਮ੍ਰਿਤਸਰ ਦੇ ਇੱਕ ਸੂਤਰੀ ਨੇ ਉਹ ਇਹ ਗੱਲ ਕਹਿੰਦੇ ਨੇ ਕਿ 100 ਤੋਂ ਉੱਪਰ ਬੰਦਾ ਕੱਲੇ ਅੰਮ੍ਰਿਤਸਰ ਸ਼ਹਿਰ ਦਾ ਜਿਹਦੇ ਤੋਂ ਗੈਂਗਸਟਰਾਂ ਨੇ ਫਰੌਤੀ ਉਗਰਾਹੀ ਆ ਜੀ, ਦੱਸਦਾ ਕੋਈ ਨਹੀਂਗਾ। ਕੱਲੇ ਅੰਮ੍ਰਿਤਸਰ ਦੀ ਗੱਲ ਨਹੀਂ, ਜਲੰਧਰ, ਲੁਧਿਆਣਾ, ਪਟਿਆਲਾ, ਇਹ ਬੜੇ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਇਹ ਗੈਂਗਸਟਰ ਜਿਹੜੇ ਨੇ ਉਹਨਾਂ ਨੇ ਬਿਜ਼ਨਸਮੈਨਾਂ ਨੂੰ ਫੋਨ ਕਰਕੇ ਇਹ ਪੈਸੇ ਗੁਰਾਹੇ ਨੇ। ਬਾਹਰਲੇ ਨੰਬਰ ਤੋਂ ਫੋਨ ਆਉਂਦਾ, ਇੰਨੇ ਪੈਸੇ ਲੈਣ ਲਈ ਆ ਬੰਦਾ ਆਊਗਾ, ਇਹਨੂੰ ਦੇ ਦਿਓ ਨਹੀਂ ਤਾਂ ਗੋਲੀ ਸਿਰ 'ਚ ਵੱਜਣੀ ਹੈ। ਸਿੱਧੀ ਗੱਲ ਜਿਹੜੀ ਹੈ ਉਹ ਇੰਨੀ ਉਹ ਕਰਦੇ ਆ। ਇਹ ਇਸ ਲੈਵਲ ਤੱਕ ਧੰਦਾ ਜਿਹੜਾ ਚੱਲਿਆ ਹੋਇਆ। ਸਵਾਲ ਥੋੜੇ ਇਹ ਨੇ ਕਿ ਜਦੋਂ 10 ਜਾਣੇ ਡਰੱਗ ਦੇ ਮਾਮਲੇ ਦੇ ਵਿੱਚ ਲੋੜੀਂਦੇ ਸੀ, ਜਿੱਦਾਂ ਦੇ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਸੀਗੇ ਇੰਟਰਨੈਸ਼ਨਲ ਪੁਲਿਸ ਨੇ ਭਾਰਤ ਦੇ ਕਹਿਣ ਦੇ ਉੱਤੇ, ਉਸ ਮਾਮਲੇ ਦੇ ਉੱਤੇ ਫਾਈਲ ਦਾ ਇੱਕ ਵਰਕਾ ਚੁੱਕ ਕੇ ਵੀ ਨਹੀਂ ਦੇਖਿਆ ਕੈਨੇਡਾ ਦੀ ਸਰਕਾਰ ਨੇ। ਦੇਖਿਆ ਹੁੰਦਾ ਉਹਨਾਂ ਦੇ ਵਿੱਚੋਂ ਸਾਰੇ ਨਹੀਂ, ਕੁਝ ਇੱਥੇ ਵਾਪਸ ਭੇਜੇ ਹੁੰਦੇ ਭਾਰਤ ਨੂੰ ਤੇ ਅੱਜ ਵਾਲੀ ਸਥਿਤੀ ਨਾ ਪੈਦਾ ਹੁੰਦੀ। ਚਲੋ ਗੋਲਡੀ ਤੇ ਲੰਡਾ ਇਹ ਤਾਂ ਦੋ ਸਾਹਮਣੇ ਆ ਗਏ, ਖੌਰੇ ਹੋਰ ਕਿੰਨੇ ਨੇ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਬੈਠੇ ਆ, ਦੱਸਦਾ ਕੋਈ ਨਹੀਂ ਨਾ। ਇਹ ਵੱਡੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋ ਗਏ, ਇਸ ਕਰਕੇ ਇਹਨਾਂ ਦਾ ਨਾਮ ਸਾਹਮਣੇ ਆ ਗਿਆ। ਉਹ ਬਹੁਤ ਸਾਰੇ ਹੈਗੇ ਆ ਜਿਹੜੇ ਵੱਡੀਆਂ ਵਾਰਦਾਤਾਂ ਸ਼ਾਮਲ ਨਹੀਂ, ਸਿਰਫ ਐਕਸਟੋਰਸ਼ਨ ਮਨੀ ਦੇ ਵਿੱਚ ਸ਼ਾਮਲ ਨੇ। ਹੁਣ ਮਨਕੀਰਤ ਔਲਖ ਕਿਉਂ ਭੱਜ ਕੇ ਗਿਆ ਇੱਥੋਂ, ਕੋਈ ਤਾਂ ਗੱਲ ਹੈ ਨਾ। ਹੁਣ ਉਹਦੀਆਂ ਪੁਰਾਣੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੀਆਂ, ਓਪਨਲੀ ਮੰਨੀ ਜਾਂਦਾ ਇਹਨਾਂ ਦੇ ਨਾਲ ਸੰਬੰਧਾਂ ਨੂੰ, ਤਾਂ ਹੀ ਕਰਕੇ ਉਹ ਭੱਜ ਕੇ ਚਲੇ ਗਿਆ। ਇਹ ਐਕਸਟੋਰਸ਼ਨ ਮਨੀ ਜਿਹੜੀ ਆ ਉਹਨੇ ਹੀ ਜ਼ਿਆਦਾ ਕੰਮ ਖਰਾਬ ਕੀਤਾ। ਹੁਣ ਇਹਦੇ ਤੇ ਕਾਬੂ ਕਿਵੇਂ ਪਊਗਾ, ਇਹ ਆਪਣੇ ਆਪ ਵੱਡਾ ਸਵਾਲ ਹੈ। ਆਈ ਹੋਪ ਕਿ ਇਹ ਗੱਲ ਮੰਨੀਏ ਕਿ ਸਿੱਧੂ ਮੂਸੇਵਾਲੇ ਦਾ ਕਤਲ ਆਖਰੀ ਕਤਲ ਹੋਵੇ। ਘੱਟੋ ਘੱਟ ਕਿਸੇ ਵੀ ਮਾਂ ਦਾ ਪੁੱਤ ਮਰੇ ਨਾ। ਉਹਦੇ ਗਾਣਿਆਂ ਨਾਲ ਕੋਈ ਸਹਿਮਤ ਸੀ ਜਾਂ ਨਹੀਂ, ਉਹ ਆਪਣੀ ਜਗ੍ਹਾ ਦੇ ਉੱਤੇ ਗੱਲ ਹੈ ਤਾਂ ਉਹ ਕਿਸੇ ਮਾਂ ਦਾ ਪੁੱਤ ਸੀ ਨਾ। ਜੀ ਬਿਲਕੁਲ। ਪੋਲੀਟੀਕਲ ਖਬਰਾਂ, ਸਿਆਸੀ ਖਬਰਾਂ ਦਾ ਰੁਖ ਕਰੀਏ ਪਨੂ ਸਾਹਿਬ। 4 ਸੂਬਿਆਂ ਦੇ ਵਿੱਚ 16 ਰਾਜ ਸਭਾ ਸੀਟਾਂ ਦੇ ਲਈ ਵੋਟਿੰਗ ਹੋਣੀ ਹੈ ਤੇ ਦਿਲ ਲੀਡਰਾਂ ਦੇ ਜਿਹੜੇ ਆ ਉਹ ਧੜਕੂ ਕਰੀ ਜਾਂਦੇ, ਕਿਤੇ ਗਲਤ ਵੋਟਿੰਗ ਨਾ ਹੋ ਜੇ, ਕਿਤੇ ਵੋਟ ਖਾਰਜ ਨਾ ਹੋ ਜੇ। ਬੜਾ ਪ੍ਰੈਸ਼ਰ ਆ, ਦੱਸਦੇ। ਐਕਚੁਅਲੀ ਕੀ ਆ ਕਿ ਜਿਹੜੀਆਂ ਇਹ ਰਾਜ ਸਭਾ ਦੀਆਂ ਸੀਟਾਂ ਨੇ ਨਾ, ਹੁਣ ਕੰਮ ਚੱਲ ਰਿਹਾ ਜੀ ਨੈਕ ਟੂ ਨੈਕ। ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਆ ਕਿ ਉਹਦਾ ਰਾਜ ਸਭਾ ਦੇ ਵਿੱਚ ਦਬਦਬਾ ਬਣਿਆ ਰਹੇ, ਤਾਂ ਕਿ ਜਿਹੜੇ ਬਿੱਲ ਵਗੈਰਾ ਪਾਸ ਉਹਨੇ ਕਰਵਾਉਣੇ ਆ, ਉਹ ਬਿੱਲ ਉਹਨੂੰ ਪਾਸ ਕਰਵਾਉਣ 'ਚ ਮੁਸ਼ਕਲ ਨਾ ਆਵੇ। ਵਿਰੋਧੀ ਧਿਰਾਂ ਇਹ ਚਾਹੁੰਦੀਆਂ ਨੇ ਕਿ ਅਸੀਂ ਰਾਜ ਸਭਾ ਦੇ ਵਿੱਚ ਸਟਰੋਂਗ ਹੋ ਜਾਈਏ ਤੇ ਰਾਜ ਸਭਾ ਦੇ ਵਿੱਚ ਹਰ ਬਿੱਲ ਚੁੱਪ ਕਰਕੇ ਪਾਸ ਹੋ ਜਾਏ, ਹਾਂ ਵਾਲੇ ਹਾਂ ਬੋਲੇ, ਨਾ ਵਾਲੇ ਨਾ ਬੋਲੇ, ਏਦਾਂ ਨਾ ਪਾਸ ਹੋਵੇ। ਰਾਜ ਸਭਾ ਦੇ ਵਿੱਚ ਕਈ ਪਾਰਟੀਆਂ ਦੀ ਰੜਕਵੀਂ ਹਾਜ਼ਰੀ ਲੱਗਣ ਦੀ ਸੰਭਾਵਨਾ ਹੈ। ਜਿਵੇਂ ਆਮ ਆਦਮੀ ਪਾਰਟੀ ਦੇ ਇੱਥੋਂ ਪੰਜਾਬ ਦੇ ਵਿੱਚੋਂ ਜਿਹੜੇ ਆ ਉਹ ਬਿਨਾਂ ਵੋਟਿੰਗ ਤੋਂ ਜਿੱਤ ਕੇ ਚਲੇ ਗਏ ਨੇ। 4 ਸੂਬਿਆਂ ਦੇ ਵਿੱਚ 16 ਸੀਟਾਂ ਨੇ ਜਿੱਥੇ ਸਹਿਮਤੀ ਨਹੀਂ ਬਣ ਸਕੀ ਤੇ ਅੱਜ ਵੋਟਾਂ ਪੈਣੀਆਂ ਨੇ। ਮੁੰਬਈ ਦੀ ਅਦਾਲਤ ਨੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਤੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਦੇ ਵੱਲੋਂ ਰਾਜ ਸਭਾ ਚੋਣਾਂ ਲਈ ਵੋਟ ਪਾਉਣ ਦੇ ਵਾਸਤੇ 1 ਦਿਨ ਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਲਾਈ ਸੀ,
ਜੀ ਉਹ ਅਦਾਲਤ ਨੇ ਰੱਦ ਕਰ ਦਿੱਤੀ ਹੈ। ਭਾਵ ਕਿ ਇਹ ਦੋਵੇਂ ਆਪਣੀ ਵੋਟ ਨਹੀਂ ਪਾ ਸਕਣਗੇ। ਹਾਲ ਦੀ ਘੜੀ ਤਾਂ ਇਹੀ ਆ। ਹਰਿਆਣੇ ਦੀਆਂ 2 ਰਾਜ ਸਭਾ ਸੀਟਾਂ ਦੇ ਵਾਸਤੇ ਕੇਂਦਰੀ ਚੋਣ ਕਮਿਸ਼ਨ ਦਾ ਵਿਸ਼ੇਸ਼ ਪੈਨ ਚੰਡੀਗੜ੍ਹ ਦੇ ਵਿੱਚ ਸਥਿਤ ਹਰਿਆਣਾ ਵਿਧਾਨ ਸਭਾ 'ਚ ਪਹੁੰਚ ਚੁੱਕਿਆ ਹੋਇਆ। ਇਹ ਜੀ ਜਿਹੜਾ ਜੀ ਪੈਨ ਵਿਸ਼ੇਸ਼ ਵਰਤਿਆ ਜਾਂਦਾ ਤਾਂ ਕਿ ਆਪੋ ਆਪਣਾ ਪੈਨ ਕੋਈ ਵਰਤ ਲੇ ਤੇ ਬਾਅਦ ਦੇ ਵਿੱਚ ਤਬਦੀਲੀ ਕਰ ਦਿੱਤੀ ਜਾਵੇ। ਇਉਂ ਨਹੀਂ ਹੁੰਦਾ। ਪੈਨ ਫੜਾਇਆ ਜਾਂਦਾ, ਜਿਹੜਾ ਵਿਧਾਨ ਸਭਾ ਦਾ ਮੈਂਬਰ ਹੈ ਜਦੋਂ ਉਹ ਵੋਟ ਪਾ ਦਿੰਦਾ, ਸਾਈਨ ਕਰ ਦਿੰਦਾ ਤੇ ਉਹ ਪੈਨ ਉਹਦੇ ਤੋਂ ਵਾਪਸ ਲੈ ਲਿਆ ਜਾਂਦਾ, ਫਿਰ ਉਹ ਅਗਲੇ ਨੂੰ ਦਿੱਤਾ ਜਾਂਦਾ। ਜਦੋਂ ਇਹ ਵੋਟਾਂ ਪੈ ਹਟਦੀਆਂ ਨੇ ਇਹ ਪੈਨ ਫੇਰ ਸੰਭਾਲ ਕੇ ਚੋਣ ਕਮਿਸ਼ਨ ਤੱਕ ਪਹੁੰਚਾਇਆ ਜਾਂਦਾ। ਚੋਣ ਕਮਿਸ਼ਨ ਦੀ ਜਿਹੜੀ ਨਿਗਰਾਨੀ ਆ ਉਹਦੇ ਵਾਸਤੇ ਵਿਸ਼ੇਸ਼ ਅਬਜ਼ਰਵਰ ਜਿਹੜੇ ਉਹ ਤਾਇਨਾਤ ਕੀਤੇ ਗਏ ਆ। ਇਹ ਵਿਸ਼ੇਸ਼ ਅਬਜ਼ਰਵਰ ਅੱਜ ਵੋਟਾਂ ਪਾਉਣਗੇ। 2016 ਦੇ ਵਿੱਚ ਰਾਜ ਸਭਾ ਚੋਣਾਂ ਦੇ ਦੌਰਾਨ ਸਿਆਸੀ ਕਾਰਡ ਤੋਂ ਸਬਕ ਲੈਂਦਿਆਂ ਹੋਇਆਂ ਚੋਣ ਕਮਿਸ਼ਨ ਨੇ ਵੱਖਰੀ ਕਿਸਮ ਦਾ ਪੈਨ ਉਹ ਦਿੱਤਾ ਸੀਗਾ ਔਰ ਇਸ ਪੈਨ ਦੇ ਰਾਹੀਂ ਇਹ ਵੋਟਾਂ ਪਈਆਂ ਸੀਗੀਆਂ। 4 ਸੂਬਿਆਂ ਦੇ ਵਿੱਚ 16 ਸੀਟਾਂ ਦੇ ਉੱਤੇ ਇਹ ਵੋਟਾਂ ਪੈ ਰਹੀਆਂ ਨੇ। ਇਹਨਾਂ ਸੂਬਿਆਂ ਦੇ ਵਿੱਚ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਵਿਧਾਇਕਾਂ ਨੂੰ ਹੋਟਲਾਂ ਰਿਜ਼ੋਰਟਸ ਦੇ ਵਿੱਚ ਰੱਖਿਆ ਤਾਂ ਕਿ ਉਹ ਪਾਲਾ ਨਾ ਬਦਲ ਸਕਣ। ਕਾਂਗਰਸ ਨੇ ਹਰਿਆਣੇ ਵਾਲੇ ਆਪਣੇ ਵਿਧਾਇਕਾਂ ਨੂੰ ਰਾਜਸਥਾਨ ਦੇ ਵਿੱਚ ਰੱਖਿਆ ਸੀ, ਹੁਣ ਵਾਪਸ ਲੈ ਆਏ। ਭਾਰਤੀ ਜਨਤਾ ਪਾਰਟੀ ਹਰਿਆਣੇ ਵਾਲੀ ਉਹ ਸੁਖ ਵਿਲਾਸ ਦੇ ਵਿੱਚ ਜਿਹੜਾ 7 ਸਟਾਰ ਬਾਦਲਾਂ ਦਾ ਉੱਥੇ ਭਾਰਤੀ ਜਨਤਾ ਪਾਰਟੀ ਨੇ ਰੱਖਿਆ ਹੋਇਆ ਸੀ। ਤਾਮਿਲਨਾਡੂ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਪੰਜਾਬ, ਤੇਲੰਗਾਨਾ, ਛੱਤੀਸਗੜ੍ਹ, ਉੱਤਰਾਖੰਡ ਚੋਂ 41 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸੀਗੇ। ਰਾਜਸਥਾਨ ਦੀਆਂ 4 ਸੀਟਾਂ ਚੋਂ ਹੁਕਮਰਾਨ ਕਾਂਗਰਸ ਦੇ 2 ਤੇ ਵਿਰੋਧੀ ਧਿਰ ਭਾਜਪਾ ਲਈ 1 ਸੀਟ ਦੇ ਉੱਤੇ ਜਿੱਤ ਦੀ ਸਥਿਤੀ ਹੈ। ਚੌਥੀ ਸੀਟ ਨੂੰ ਲੈ ਕੇ ਰੇੜਕਾ ਜਾਰੀ ਆ ਕਿਉਂਕਿ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਆ। ਸੁਭਾਸ਼ ਚੰਦਰਾ ਨੂੰ ਭਾਜਪਾ ਤੇ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੀ ਹਮਾਇਤ ਪ੍ਰਾਪਤ ਹੈ। ਦੋਵਾਂ ਪਾਰਟੀਆਂ ਦੇ ਕੋਲੇ 33 ਵਿਧਾਇਕ ਨੇ। ਜਿੱਤ ਦੇ ਵਾਸਤੇ 8 ਹੋਰ ਵਿਧਾਇਕਾਂ ਦੀ ਲੋੜ ਹੈ। ਕਾਂਗਰਸ 126 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕਰ ਰਹੀ ਹੈ। ਉਹਨੂੰ 3 ਸੀਟਾਂ ਜਿੱਤਣ ਦਾ ਭਰੋਸਾ ਹੈ ਪਰ ਉਹਨੂੰ ਆਜ਼ਾਦ ਵਿਧਾਇਕਾਂ ਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਦੀ ਹਮਾਇਤ ਦੀ ਲੋੜ ਹੈ। ਕਾਂਗਰਸ ਦੇ ਕੋਲੇ ਇਸ ਵੇਲੇ 200 ਮੈਂਬਰੀ ਵਿਧਾਨ ਸਭਾ 'ਚ 108 ਵਿਧਾਇਕ ਨੇ। ਭਾਰਤੀ ਟ੍ਰਾਈਬਲ ਪਾਰਟੀ ਦੇ 2 ਵਿਧਾਇਕਾਂ ਨੇ ਹੁਕਮਰਾਨ ਧਿਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਕਾਂਗਰਸ ਦੇ ਵੱਲੋਂ 13 ਆਜ਼ਾਦ ਤੇ ਰਾਸ਼ਟਰੀ ਲੋਕ ਦਲ ਦੇ 1 ਵਿਧਾਇਕ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਪਣੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਖਦਸ਼ੇ ਮਗਰੋਂ ਕਾਂਗਰਸ ਨੇ 2 ਜੂਨ ਨੂੰ ਆਪਣੇ ਸਾਰੇ ਵਿਧਾਇਕ ਉਦੈਪੁਰ ਰਿਜ਼ੋਰਟ ਦੇ ਵਿੱਚ ਭੇਜਤੇ ਸੀ। ਭਾਜਪਾ ਨੇ ਆਪਣੇ ਵਿਧਾਇਕਾਂ ਨੂੰ ਸਿਖਲਾਈ ਕੈਂਪ ਦੇ ਨਾਂ ਤੇ ਜੈਪੁਰ ਦੇ ਹੋਟਲ 'ਚ ਭੇਜਤਾ। ਭਾਜਪਾ ਨੇ ਚੋਣ ਕਮਿਸ਼ਨ ਤੇ ਈਡੀ ਕੋਲੇ ਸ਼ਿਕਾਇਤ ਦਿੰਦਿਆਂ ਕਾਂਗਰਸ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਦੋਸ਼ ਲਾਇਆ। ਮਹਾਰਾਸ਼ਟਰ ਦੇ ਵਿੱਚ ਰਾਜ ਸਭਾ ਦੀਆਂ 6 ਸੀਟਾਂ ਲਈ ਸਿਆਸੀ ਪਾਰਟੀਆਂ ਦੇ ਵੱਲੋਂ ਮੀਟਿੰਗ ਕਰਕੇ ਰਣਨੀਤੀ ਜਿਹੜੀ ਆ ਉਹ ਘੜੀ ਗਈ ਆ। ਕਰਨਾਟਕਾ 'ਚ ਚੌਥੀ ਸੀਟ ਨੂੰ ਲੈ ਕੇ ਸਖਤ ਮੁਕਾਬਲਾ ਭਾਜਪਾ, ਕਾਂਗਰਸ ਤੇ ਜਨਤਾ ਦਲ ਆਪੋ ਆਪਣੀ ਜਿੱਤ ਦੇ ਦਮਗਜੇ ਮਾਰ ਰਹੇ ਆ ਪਰ ਅੰਦਰੋਂ ਡਰੇ ਹੋਏ ਆ। ਕਿਆ ਸਥਿਤੀ ਜਿਹੜੀ ਆ ਜੀ ਉਹ ਬਣੀ ਹੋਈ ਆ ਕਿ ਕੋਈ ਇੱਧਰ ਨੂੰ ਨਾ ਖਿੱਚ ਕੇ ਲੈ ਜੇ, ਕੋਈ ਇੱਧਰ ਨੂੰ ਨਾ ਲੈ ਜੇ। ਇਹ ਇੰਨੇ ਪੈਸੇ ਵੱਧ ਨਾ ਦੇ ਦੇ, ਵੱਧ ਦੇਤੇ ਤੇ ਫਿਰ ਮੇਰਾ ਕੀ ਬਣੂਗਾ। ਇਹ ਰਾਜਨੀਤੀ ਜਿਹੜੀ ਆ ਇਹ ਉਹਦਾ ਤਮਾਸ਼ਾ ਆਪਾਂ ਸਾਰੇ ਜਿਹੜਾ ਉਹ ਵੇਖ ਰਹੇ ਆ। ਜਿਨ੍ਹਾਂ ਨੇ ਰਾਜ ਸਭਾ ਦੇ ਵਿੱਚ ਜਾਣ ਦੇ ਵਾਸਤੇ ਪੈਸੇ ਲੈਣੇ ਆ, ਪੈਸੇ ਲੈ ਕੇ ਵੋਟਾਂ ਬਣਾਉਣੀਆਂ ਨੇ, ਪੈਸੇ ਖਰਚ ਕੇ ਰਾਜ ਸਭਾ ਦੇ ਮੈਂਬਰ ਬਣਨਾ, ਕਿ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਆ ਕਿ ਉਹ ਲੋਕ ਮੁੱਦਿਆਂ ਦੇ ਉੱਤੇ ਕੋਈ ਗੱਲ ਕਰਨਗੇ। ਜੀ ਬਿਲਕੁਲ। ਧਰਮਸੋਤ ਦੇ ਓਐਸਡੀ ਨੇ ਕਈ ਰਾਜ਼ ਖੋਲੇ ਹੁਣ ਜਦੋਂ ਪੁੱਛ ਪੜਤਾਲ ਹੋਈ। ਦੇਖੋ ਹਾਲਾਂਕਿ ਕੱਲ ਜਿਹੜੇ ਕਾਂਗਰਸੀ ਸੀਗੇ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਅਗਵਾਈ ਦੇ ਵਿੱਚ ਮੁੱਖ ਮੰਤਰੀ ਨਿਵਾਸ ਤੇ ਬਿਨਾਂ ਟਾਈਮ ਲਿਆ ਚਲੇ ਗਏ ਜੀ ਔਰ ਉੱਥੇ ਅਫਸਰਾਂ ਨੇ ਫਿਰ ਵੀ ਇਹ ਕਿਹਾ ਵੀ ਚਲੋ ਚਾਹ ਪਾਣੀ ਪੀਓ ਤੇ ਕੱਲ ਦਾ ਤੁਹਾਨੂੰ ਟਾਈਮ ਲੈਤਾ। ਇਹ ਉੱਥੇ ਧਰਨੇ ਤੇ ਬਹਿ ਗਏ। ਕਹਿੰਦੇ ਰਾਜਾ ਵੜਿੰਗ ਦੀ ਉਹ ਵੀਡੀਓ ਆ, ਵੀਡੀਓ ਦੇ ਵਿੱਚ ਜਿਹੜੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਆ, ਕਹਿੰਦੇ ਭਲੇ ਮਾਨਸ ਬੰਦੇ ਸਾਧੂ ਧਰਮਸੋਤ ਦੇ ਉੱਤੇ ਇਹਨਾਂ ਨੇ ਗਲਤ ਮਾਮਲਾ ਦਰਜ ਕਰਤਾ ਹੈ ਜੀ। ਜੇ ਸਾਧੂ ਧਰਮਸੋਤ ਭਲਾ ਮਾਨਸ ਹੈ ਤਾਂ ਖੁਰਦਬੀਨ ਲੈ ਕੇ ਲੱਭਣਾ ਪਊਗਾ ਵੀ ਪੰਜਾਬ ਦੇ ਵਿੱਚ ਬਦਮਾਸ਼ ਕੌਣ ਹੈ ਜੀ, ਕਿਉਂਕਿ
ਫਿਰ ਤਾਂ ਤੁਹਾਨੂੰ ਲੱਭਣਾ ਪਊਗਾ ਨਾ ਵੀ ਉਹਨੂੰ ਭਲਾ ਮਾਨਸ ਤੁਸੀਂ ਦੱਸ ਰਹੇ ਹੋ। ਜੰਗਲਾਤ ਵਿਭਾਗ ਦੇ ਕਰਪਸ਼ਨ ਦਾ ਅੱਡਾ ਬਣਾਉਣ ਵਾਲੇ ਸਾਧੂ ਧਰਮਸੋਤ ਤੇ ਫਿਰ ਉਦੋਂ ਬਾਅਦ ਆਏ ਸੰਗਤ ਸਿੰਘ ਗਿਲਜੀਆਂ, ਇੰਨੀਆਂ ਕੁ ਬੇਨਿਯਮੀਆਂ ਇਹਨਾਂ ਨੇ ਕੀਤੀਆਂ ਨੇ ਜਿਹੜੀਆਂ ਕਿ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਸਾਧੂ ਸੁਭਾਅ ਵਾਲਾ ਧਰਮਸੋਤ ਅਜੇ ਬਹੁਤਾ ਲੜ ਪੱਲਾ ਫੜਾ ਨਹੀਂ ਰਿਹਾ। ਅੱਜ ਉਹਦਾ ਰਿਮਾਂਡ ਖਤਮ ਹੋਣਾ, ਵੇਖਣਾ ਇਹ ਹੋਊਗਾ ਕਿ ਵਿਜੀਲੈਂਸ ਡਿਪਾਰਟਮੈਂਟ ਅਦਾਲਤ ਨੂੰ ਕੀ ਦੱਸਦਾ ਤੇ ਉਹ ਅੱਗੋਂ ਰਿਮਾਂਡ ਕਿਵੇਂ ਲੈਂਦਾ। ਹਾਂ, ਉਹਦੇ ਜਿਹੜੇ ਦਲਾਲ ਨੇ ਉਹਨਾਂ ਨੇ ਕਾਫੀ ਕੁਝ ਦੱਸਿਆ ਜੀ। ਇੱਕ ਤਾਂ 4 ਸ਼ਿਕਾਇਤਾਂ ਹੋਰ ਆ ਗਈਆਂ ਨੇ ਧਰਮਸੋਤ ਦੇ ਖਿਲਾਫ, ਔਰ ਵਿਜੀਲੈਂਸ ਵਿਭਾਗ ਦੀ ਜ਼ਮੀਨ ਦੇ ਰਾਹ ਵਰਤਨ ਨੂੰ ਲੈ ਕੇ ਤੇ ਬਿਲਡਿੰਗਾਂ ਜਿਹੜੀਆਂ ਨੇ ਉਹਦੀਆਂ 156 NOC ਦੇ ਬਦਲੇ 50 ਲੱਖ ਤੋਂ ਲੈ ਕੇ 2.5 ਕਰੋੜ ਤੱਕ ਰਿਸ਼ਵਤ ਲਈ ਗਈ ਇੱਕ ਦੀ ਜੀ। ਇੱਕ ਬਿਲਡਿੰਗ ਦੀ NOC ਜਿਹੜੀ ਆ ਉਹ ਬਦਲਣ ਦੇ ਵਾਸਤੇ 50 ਲੱਖ ਤੋਂ ਲੈ ਕੇ 2.5 ਕਰੋੜ ਤੱਕ ਦੀ ਰਿਸ਼ਵਤ ਲਈ ਗਈ। ਜਮਾ ਘਟਾਓ ਆਪੇ ਕਰ ਲੈਣਾ। 42 ਅਫਸਰਾਂ ਦੀ ਟ੍ਰਾਂਸਫਰ ਦੇ ਬਦਲੇ ਮੋਟੀਆਂ ਰਕਮਾਂ ਲਈਆਂ ਗਈਆਂ ਜੀ। ਟ੍ਰਾਂਸਫਰ ਜਿਹੜੀ ਸੀ DFO ਦੀ, ਉਹਦੇ ਬਦਲੇ 10 ਤੋਂ ਲੈ ਕੇ 20 ਲੱਖ ਰੁਪਏ ਤੱਕ ਲਏ ਜਾਂਦੇ ਸੀ। 42 ਅਫਸਰਾਂ ਦੀ ਟ੍ਰਾਂਸਫਰ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਧਰਮਸੋਤ ਦੇ ਕਾਰਜਕਾਲ ਦੇ ਵੇਲੇ ਉਹਨਾਂ ਦੀਆਂ ਟ੍ਰਾਂਸਫਰ ਹੋਈਆਂ। ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਵੀ ਦੱਸੋ ਭਾਈ ਕਿਹਨੇ ਕਿੰਨਾ ਪੈਸਾ ਦਿੱਤਾ। ਸੀਨੀਅਰ AIG ਲੈਵਲ ਦੇ ਅਧਿਕਾਰੀ ਇਹਨਾਂ ਤੱਥਾਂ ਦੀ ਜਾਂਚ ਕਰ ਰਹੇ ਆ ਔਰ ਇਹ ਕੇਸ ਅਜੇ ਦਰਜ ਕੀਤੇ ਜਾਣਗੇ। ਇਹ ਅਜੇ ਕੇਸ ਨਹੀਂ ਦਰਜ ਹੋਏ। ਅਜੇ ਤਾਂ ਕੇਸ ਜਿਹੜੇ ਦਰਜ ਹੋਏ ਆ ਉਹ ਰੁੱਖਾਂ ਨੂੰ ਚਟਮ ਕਰਨ ਵਾਲੇ ਮਾਮਲੇ ਤੇ ਦਰਜ ਹੋਏ ਆ। ਰਾਜਾ ਵੜਿੰਗ ਕੱਲ ਕਹਿੰਦੇ ਕਿ ਕੀ ਮਾਮੂਲੀ ਕੇਸ ਦੇ ਤਹਿਤ ਸਾਧੂ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਜੀ। ਰਾਜਾ ਵੜਿੰਗ ਜੀ 35,000 ਰੁੱਖ ਚਟਮ ਕਰ ਗਿਆ ਬੰਦਾ। ਇੱਕ ਰੁੱਖ ਕਿੰਨੀ ਆਕਸੀਜਨ ਛੱਡਦਾ ਰਾਜਾ ਵੜਿੰਗ ਨੂੰ ਪਤਾ ਜੀ। ਸਾਡੇ ਵਰਗੇ ਲੋਕ ਸੰਘ ਪਾੜੀ ਜਾਂਦੇ ਆ ਇੱਥੇ ਹਰ ਜਗ੍ਹਾ ਦੇ ਉੱਤੇ ਜਾ ਕੇ, ਉਹ 2-2 ਬੂਟੇ ਹੀ ਲਾ ਲਓ, 2-2 ਬੂਟੇ ਪਾੜ ਲਓ। ਇੱਥੇ ਮੇਰੇ ਘਰ ਨੂੰ ਆਉਂਦੇ ਸੜਕ ਦੇ ਉੱਤੇ ਸਾਧੂ ਧਰਮਸੋਤ ਦੇ ਵੇਲੇ ਕੋਈ 200 ਤੋਂ ਉੱਪਰ ਬੂਟਾ ਲੱਗਿਆ ਸੀ ਮੇਨ ਸੜਕ ਤੇ ਜੀ। ਅੱਗੇ ਉਹ ਫੌਜੀ ਛਾਉਣੀ ਨੂੰ ਜਾਂਦੀ ਆ ਸੜਕ, ਫੌਜੀ ਰੋਜ਼ ਲੰਘਦੇ ਨੇ, ਕਿਸੇ ਨੇ ਕੋਈ ਬੂਟਾ ਇੱਕ ਨਹੀਂ ਪਾਲਿਆ। ਮੇਰੇ ਨੇੜੇ ਘਰ ਦੇ ਇੱਕ ਰਿਟਾਇਰਡ ਕਰਨਲ ਰਹਿੰਦੇ ਨੇ ਪ੍ਰਵੀਨ, ਮੈਂ ਤੇ ਉਹ, ਅਸੀਂ 2 ਜਾਣਿਆਂ ਨੇ 80 ਬੂਟੇ ਪਾਲੇ। ਅੱਜ ਉਹ ਬੂਟੇ ਛਾਂ ਦੇਣ ਦੀ ਸਥਿਤੀ ਦੇ ਵਿੱਚ ਲਗਭਗ ਆ ਚੱਲੇ ਆ। ਇਸ ਸਮਰ ਦੇ ਵਿੱਚ ਉਹਨਾਂ ਨੇ ਛਾਂ ਦੇਣੀ ਸ਼ੁਰੂ ਕਰ ਦੇਣੀ ਹੈ। 80 ਉਹ ਜਿਹੜੇ ਦੀ ਉਹ ਪਾਲਤੇ ਵੀ ਚਲੋ ਜਿੰਨੀ ਆਕਸੀਜਨ ਹੋਊਗੀ। ਇਹ ਕਹਿੰਦੇ ਆ ਮਾਮੂਲੀ ਕੇਸ ਆ ਉਹ। 500 ਰੁਪਇਆ ਲੈ ਕੇ ਬੂਟਾ ਵਢਾ ਦਿੰਦਾ ਸੀ। 1000 ਰੁਪਇਆ ਬੂਟਾ ਵੱਢਣ ਦਾ ਦਿੱਤਾ ਜਾਂਦਾ ਸੀ, 500 ਕੱਲੇ ਧਰਮਸੋਤ ਨੂੰ ਆਉਂਦਾ ਸੀ। ਇਹ ਮਾਮੂਲੀ ਗੱਲ ਹੈ ਕਿ ਤੁਸੀਂ ਜੰਗਲਾਤ ਖਾ ਗਏ ਉਹਨੂੰ ਤੁਸੀਂ ਮਾਮੂਲੀ ਗੱਲ ਦੱਸ ਰਹੇ ਹੋ ਜੀ। ਦੂਜੇ ਪਾਸੇ ਜਿਹੜਾ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੇਲੇ ਜੰਗਲਾਤ ਮੰਤਰੀ ਬਣਿਆ ਸੰਗਤ ਸਿੰਘ ਗਿਲਜੀਆਂ, ਉਹਨੇ ਜਿਹੜਾ ਟਰੀ ਗਾਰਡ ਘੁਟਾਲਾ ਸੀਗਾ ਉਹਦੇ ਵਿੱਚ ਪੈਸਾ ਖਾਦਾ। 2800 ਰੁਪਏ ਦਾ ਟਰੀ ਗਾਰਡ ਉਹਨੇ ਕਹਿਤਾ ਵੀ ਆਹ ਬੰਦਾ ਪਵਨ ਨਾਂ ਦਾ, ਇਹ ਤੋਂ ਤੁਸੀਂ ਲੈਣਾ ਤੇ 2800 ਰੁਪਏ ਦੇ ਹਿਸਾਬ ਦੇ ਨਾਲ ਇਹਦੀ ਪੇਮੈਂਟ ਕਰ ਦਿਓ ਜੀ। 800 ਰੁਪਇਆ ਉਹਨੇ ਆਪਣਾ ਸੈੱਟ ਕਰ ਲਿਆ ਔਰ ਆਪਣਾ ਜਿਹੜਾ ਕਮਿਸ਼ਨ ਸੀ ਉਹਨੇ 800 ਰੁਪਏ ਦੇ ਹਿਸਾਬ ਦੇ ਨਾਲ ਟਰੀ ਗਾਰਡ ਦਾ 6 ਕਰੋੜ 40 ਲੱਖ ਰੁਪਇਆ ਪਹਿਲਾਂ ਚੱਕ ਲਿਆ। ਤੁਸੀਂ ਦੇਖੋ, ਔਰ ਉਹ ਟਰੀ ਗਾਰਡ ਬਣੇ ਨਹੀਂ ਬਣੇ, ਉਹ ਟਰੀ ਗਾਰਡ ਲੱਗੇ ਨਹੀਂ ਲੱਗੇ, ਕਿੱਥੇ ਲੱਗੇ, ਇਹ ਜਾਂਚ ਦਾ ਵਿਸ਼ਾ ਜੇ। ਉਹਦੀ ਪੂਰੀ ਜਿਹੜੀ ਆ ਉਹ ਜਾਂਚ ਹੋ ਗਈ ਆ। ਅਗਲੇ 24 ਘੰਟਿਆਂ ਦੇ ਵਿੱਚ ਸੰਗਤ ਗਿਲਜੀਆਂ ਕਿਸੇ ਵੇਲੇ ਵੀ ਵਿਜੀਲੈਂਸ ਦੇ ਗ੍ਰਿਫਤ ਦੇ ਵਿੱਚ ਹੋਊਗਾ। ਉਧਰ ਜਿੰਦਾਪੁਰ ਜੰਗਲਾਤ ਦੀ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਮਾਈਨਿੰਗ ਹੋਈ ਹੈ। ਇਹ ਮਾਈਨਿੰਗ 40 ਤੋਂ 50 ਕਰੋੜ ਰੁਪਏ ਦੀ ਦੱਸੀ ਜਾਂਦੀ ਆ, ਜਿਹੜੀ ਸੰਗਤ ਗਿਲਜੀਆਂ ਨੇ ਕੀਤੀ ਆ ਜੀ। ਮਤਲਬ ਕਿ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨੇ 100 ਕਰੋੜ ਰੁਪਇਆ ਸਿੱਧਾ ਜਿਹੜਾ ਜੀ ਉਹ ਇਕੱਠਾ ਕਰ ਲਿਆ। ਜਿਹੜਾ 4.5 ਸਾਲ ਬੈਠਾ ਰਿਹਾ ਸਾਧੂ ਧਰਮਸੋਤ, ਉਹਨੇ ਜ਼ਮੀਨਾਂ ਬਣਾਈਆਂ। ਉੱਤਰ ਪ੍ਰਦੇਸ਼ ਦੇ ਵਿੱਚ ਜ਼ਮੀਨ ਬਣਾਈ ਦੱਸੀ ਦੀ ਆ, ਉਹਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਾਪਰਟੀ ਬਣਾਈ ਦੱਸੀ ਦੀ ਆ। ਥਾਂ ਦੇ ਉੱਤੇ ਉਹਨੇ ਬੇਨਾਮੀਆਂ ਆਪਣੀਆਂ ਜਾਇਦਾਦ ਬਣਾਈਆਂ। ਕੱਲ ਨਾਰੇ ਤਾਂ ਲਾ ਰਹੇ ਸੀਗੇ, ਕੁਲਬੀਰ ਸਿੰਘ ਜੀਰਾ ਨਾਰੇ ਲਾ ਰਿਹਾ ਸੀਗਾ ਕਿ ਸਾਡਾ ਹੱਕ ਇੱਥੇ ਰੱਖ ਜੀ। ਇਹ ਬੰਦਾ
ਜੀਰੇ ਦੇ ਏਰੀਏ ਦੇ ਵਿੱਚ ਇੰਨੀ ਕੁ ਮਾਈਨਿੰਗ ਇਹਨੇ ਕਰਾਈ ਆ, ਇੰਨੇ ਕੁ ਪਰਚੇ ਦਰਜ ਕਰਾਏ ਆ ਕਿ ਹਾਲ ਪਾਰਿਆ ਲੋਕ ਕਰਦੇ ਆ। ਸ਼ਾਇਦ ਉਹ ਮਾਈਨਿੰਗ ਦੇ ਬਾਰੇ ਦੇ ਵਿੱਚ ਕਹਿ ਰਿਹਾ ਹੋਵੇ ਵੀ ਸਾਡਾ ਹੱਕ ਇੱਥੇ ਰੱਖ। ਮੈਂ ਤਾਂ ਅੱਜ ਇੱਕ ਨਵਾਂ ਨਾਰਾ ਦਿੱਤਾ ਵੀ ਉਹ ਵੀ ਕਾਂਗਰਸੀ ਰੱਖ ਲੈਣ ਜੀ ਵੀ ਸਾਧੂ ਸੰਗਤ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਜੀ 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 ਅੰਤਰਰਾਸ਼ਟਰੀ ਦਬਾਅ ਵੱਧ ਗਿਆ ਹੁਣ ਨੂਪਰ ਦੇ ਤੇ ਜਿੰਦਲ ਦੀਆਂ ਜੋ ਉਹਨਾਂ ਨੇ ਕਾਰਵਾਈਆਂ ਪਾਈਆਂ ਜ਼ੁਬਾਨ ਦੇ ਨਾਲ, ਨਫ਼ਰਤੀ ਬੋਲਾਂ ਤੇ ਹੁਣ ਮਾਮਲੇ ਦਰਜ ਹੋਣ ਲੱਗੇ ਆ। ਇਹਨਾਂ ਮਾਮਲਿਆਂ ਤੇ ਹੁਣ ਥੋੜੀ ਜਿਹੀ ਲਗਾਮ ਵੀ ਕੱਸੀ ਜਾਊ ਪਨੂ ਸਾਹਿਬ, ਕਿ ਲੱਗਦਾ ਹੈ ਕਿ ਉਵੇਂ ਚੱਲੂ ਕੰਮ? ਨਹੀਂ ਦੇਖੋ, ਦਬਾਅ ਤਾਂ ਅਜੇ ਅੰਤਰਰਾਸ਼ਟਰੀ ਹੈਗਾ, ਖਾਸ ਤੌਰ ਦੇ ਤੇ ਗਲਫ ਕੰਟਰੀਜ਼ ਦਾ। ਜੀ ਜੇ ਭਾਜਪਾ ਨੇ ਇਹ ਦਬਾਅ ਨਾ ਜਾਰੀ ਰੱਖਿਆ ਤੇ ਇਹ ਮੁਲਕ ਦੇ ਵਾਸਤੇ ਬਹੁਤ ਵੱਡੀ ਮੁਸੀਬਤ ਜਿਹੜੀ ਨਾ ਉਹ ਖੜੀ ਕਰਨ ਵਾਲਾ। ਅਸਲ 'ਚ ਜਿਹੜਾ ਜੀ ਇਹ ਕਿੱਥੋਂ ਨਿਕਲਿਆ ਸਾਰਾ ਕੁਝ ਹੋਇਆ ਇਹ ਕਿ ਚਾਹੇ ਕਿਸੇ ਜਗ੍ਹਾ ਦੇ ਉੱਤੇ ਖੁਦਾਈ ਹੋ ਰਹੀ ਆ, ਕਿਤੇ ਕਹਿ ਰਹੇ ਆ ਤਾਜ ਮਹਿਲ ਦੇ ਕਮਰੇ ਖੋਲ ਲੋ, ਕਿਤੇ ਕਹਿੰਦੇ ਆ ਸੜਕ ਦਾ ਨਾਮ ਬਦਲ ਲੋ, ਕਿਤੇ ਕਹਿੰਦੇ ਗਲੀ ਦਾ ਨਾਮ ਬਦਲ ਲੋ, ਕਦੀ ਕਹਿੰਦੇ ਆ ਸ਼ਹਿਰ ਦਾ ਨਾਮ ਬਦਲ ਲੋ। ਸਵਾਲ ਇਹ ਆ ਕਿ ਜਿਹੜਾ ਇੱਕ ਭਾਈਚਾਰਾ ਉਹਨੇ ਕੀ ਕੀਤਾ, ਉਹਨੇ ਇਹਦੇ ਉੱਤੇ ਰਿਐਕਟ ਕਰਨਾ ਛੱਡ ਦਿੱਤਾ। ਉਹ ਕਹਿੰਦਾ ਜੀ ਛੱਡੋ, ਜੇ ਐਵੇਂ ਛੋਟੀਆਂ ਮੋਟੀਆਂ ਗੱਲਾਂ ਦੇ ਉੱਤੇ ਕਰਦੇ ਆ, ਕਾਹਦੇ ਲਈ ਕਹਾਣੀ ਜਿਹੜੀ ਆ ਉਹ ਦੰਗਿਆਂ ਵਾਲੇ ਪਾਸੇ ਲਿਜਾਣੀ ਆ ਅਸਲ 'ਚ। ਫਿਰ ਇਹਨਾਂ ਨੇ ਕੀ ਕੀਤਾ ਵੀ ਏਦਾਂ ਤਾਂ ਇਹ ਪ੍ਰਵੋਕ ਹੋ ਨਹੀਂ ਰਹੇ, ਹੁਣ ਦੂਜੇ ਤਰੀਕੇ ਨਾਲ ਪ੍ਰਵੋਕ ਕਰੋ। ਫਿਰ ਉਹ ਦੂਜਾ ਤਰੀਕਾ ਇਹਨਾਂ ਨੇ ਇਹ ਅਪਣਾਇਆ ਕਿ ਡਾਇਰੈਕਟ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਅਟੈਕ ਕਰਦਿਆਂ ਕਰਦਿਆਂ ਇਹ ਜਿਹੜਾ ਜਿੰਦਲ ਹੈ ਤੇ ਨੂਪੁਰ ਸ਼ਰਮਾ ਹੈ, ਇਹ ਸਿੱਧੇ ਜਿਹੜਾ ਜੀ ਉਹ ਜਾ ਪਏ ਮੁਹੰਮਦ ਸਾਹਿਬ ਤੱਕ ਔਰ ਉਹਦੇ ਉੱਤੇ ਅਟੈਕ ਜਿਹੜਾ ਉਹ ਕਰ ਦਿੱਤਾ। ਉਹਦਾ ਰਿਐਕਸ਼ਨ ਹੋਣਾ ਸੀ, ਉਹਦਾ ਰਿਐਕਸ਼ਨ ਹੋਇਆ। ਇਹ ਸਮਝਦੇ ਸੀਗੇ ਕਿ ਇਹਦਾ ਰਿਐਕਸ਼ਨ ਹੋਊਗਾ ਭਾਰਤ ਦੇ ਵਿੱਚ, ਜਿਹੜੇ ਕਾਨਪੁਰ ਦੇ ਵਿੱਚ ਦੰਗੇ ਹੋਏ ਉਹੋ ਜਿਹਾ, ਤੇ ਉਹ ਸਾਡਾ ਕੰਮ ਫਿਰ ਸੌਖਾ ਬਣ ਜਾਊਗਾ। ਇਹ ਰਿਐਕਸ਼ਨ ਹੋ ਗਿਆ ਜੀ ਜਾ ਕੇ ਗਲਫ ਕੰਟਰੀਜ਼ ਦੇ ਵਿੱਚ। ਮਿਡਲ ਈਸਟ ਕੰਟਰੀਜ਼ ਜਿਹੜੀ OIC ਆ, ਉੱਥੇ ਉਹਨਾਂ ਸਾਰੇ ਮੁਲਕਾਂ ਦੀ ਬਣੀ ਹੋਈ ਜਥੇਬੰਦੀ, ਉਹ ਇਸ ਮਾਮਲੇ ਨੂੰ ਲੈ ਗਏ ਜਿਹੜੇ UNO ਤੱਕ। ਜਦੋਂ ਦਬਾਅ ਵੱਧ ਗਿਆ, ਬਾਈਕਾਟ ਇੰਡੀਆ ਨਾਮ ਦਾ ਹੈਸ਼ਟੈਗ ਚੱਲਣਾ ਸ਼ੁਰੂ ਹੋ ਗਿਆ। ਵੱਡੇ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਸਟੋਰ ਜਿਹੜੇ ਨੇ ਉੱਥੋਂ ਭਾਰਤੀ ਸਮਾਨ ਨੂੰ ਸ਼ੈਲਫਾਂ ਤੋਂ ਚੁੱਕਣਾ ਸ਼ੁਰੂ ਕਰ ਦਿੱਤਾ। ਭਾਰਤ ਦੀ ਸਰਕਾਰ ਫਿਰ ਦਬਾਅ ਦੇ ਹੇਠ ਆ ਗਈ। ਹੁਣ ਦਿੱਲੀ ਦੀ ਪੁਲਿਸ ਨੇ ਨਫ਼ਰਤ ਫੈਲਾਉਣ ਵਾਲਿਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਦੇ ਤਹਿਤ ਸਾਬਕਾ ਭਾਜਪਾ ਦੇ ਬੁਲਾਰੀ ਨੂਪੁਰ ਸ਼ਰਮਾ ਤੇ 31 ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਹਦੇ ਵਿੱਚ OIC ਵੀ ਸ਼ਾਮਲ ਹੈ ਤੇ ਇਹਦੇ ਵਿੱਚ ਵਿਵਾਦਿਤ ਪੁਰੋਹਿਤ ਯਤੀ ਨਰਸਿੰਘਾਨੰਦ ਵੀ ਸ਼ਾਮਲ ਹੈ। 2 FIR ਦਰਜ ਕੀਤੀਆਂ ਗਈਆਂ ਨੇ। ਇੱਕ FIR ਨੂਪੁਰ ਸ਼ਰਮਾ ਤੇ ਦੂਜੀ 31 ਹੋਰਾਂ ਦੇ ਖਿਲਾਫ ਹੈ। ਇਹ FIR ਸੋਸ਼ਲ ਮੀਡੀਆ ਦੀ ਸਮੀਖਿਆ ਤੋਂ ਬਾਅਦ ਦਰਜ ਕੀਤੀਆਂ ਗਈਆਂ ਨੇ। ਦੂਜੀ FIR ਦੇ ਵਿੱਚ ਦਿੱਲੀ ਭਾਜਪਾ ਦੇ ਸਾਬਕਾ ਮੀਡੀਆ ਜਿਹੜਾ ਇੰਚਾਰਜ ਹੈ ਉਹਦਾ ਨਾਮ ਵੀ ਸ਼ਾਮਲ ਕੀਤਾ ਗਿਆ। ਔਰ ਇਹਦਾ ਨਾਮ ਇਸ ਕਰਕੇ ਸ਼ਾਮਲ ਕੀਤਾ ਗਿਆ ਕਿ ਭੱਦੀਆਂ ਟਿੱਪਣੀਆਂ ਇਹਨੇ ਵੀ ਪਿਛਲੇ ਦਿਨੀ ਕੀਤੀਆਂ। ਨਵੀਨ ਕੁਮਾਰ ਜਿੰਦਲ ਨੇ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਇਹਨੇ ਵਿਵਾਦਤ ਟਿੱਪਣੀਆਂ ਕੀਤੀਆਂ। ਪਾਰਟੀ ਦੇ ਵਿੱਚੋਂ ਉਹਨੂੰ ਬਰਖਾਸਤ ਕਰਤਾ। ਮੈਂ ਪਹਿਲਾਂ ਕਿਹਾ ਸੀਗਾ ਕਿ ਪਾਰਟੀ ਚੋਂ ਬਰਖਾਸਤ ਕਰਨਾ ਅਨਫ ਨਹੀਂ ਗਾ। ਹੁਣ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਪੱਤਰਕਾਰ ਸਭਾ ਨਕਵੀ ਦਾ ਨਾਮ ਵੀ ਸ਼ਾਮਲ ਹੈ। ਸੀਨੀਅਰ ਪੁਲਿਸ ਅਧਿਕਾਰੀ ਇਹ ਕਹਿੰਦੇ ਆ ਕਿ ਜਨਤਕ ਸ਼ਾਂਤੀ ਖਿਲਾਫ ਸੁਨੇਹੇ ਪੋਸਟ ਤੇ ਅੱਗੋਂ ਇਹਨੂੰ ਸਾਂਝਿਆ ਕਰਨ ਤੇ ਵੰਡੀਆਂ ਪਾਉਣ ਵਾਸਤੇ ਲੋਕਾਂ ਨੂੰ ਭੜਕਾਉਣ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਆ। ਮੈਂ ਇਸ ਮਾਮਲੇ ਦੇ ਉੱਤੇ ਸਮਝਦਾ ਜੀ ਕਿ ਬਹੁਤੀ ਵਾਰੀ ਤਾਂ ਨਹੀਂ, ਪਰ ਪਹਿਲੀ ਵਾਰੀ ਮੈਂ ਸਹਿਮਤ ਆ ਇਸ ਮਾਮਲੇ ਦੇ ਉੱਤੇ ਕਿ ਜਿਹੜੀ ਕੋਈ ਭੜਕਾਟ ਵਾਲੀ ਪੋਸਟ ਪਾਉਣੀ ਤੇ ਉਹਨੂੰ ਅੱਗੇ ਸ਼ੇਅਰ ਕਰਨਾ, ਬਿਲਕੁਲ ਇਹਦੇ ਉੱਤੇ ਮਾਮਲੇ ਦਰਜ ਹੋਣੇ ਚਾਹੀਦੇ ਆ। ਇਹ ਜਿਹੜੀ ਮਢੀਰ ਆ ਕੇ ਬੈਠ ਗਈ ਆ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ ਦਾ ਕੰਮ ਹੀ ਅੱਗ ਲਾਉਣਾ, ਇਹ ਲੋਕਾਂ ਨੂੰ ਠੱਲ ਨਹੀਂ ਪੈਣੀ। ਔਰ ਜਿਹੜੀ ਪੰਜਾਬ ਸਰਕਾਰ ਹੈ, ਇਹਦੇ ਵੀ ਇੱਥੇ ਜਿਹੜਾ ਸੈਸ਼ਨ ਆ ਰਿਹਾ ਉਹਦੇ ਵਿੱਚ ਹੇਟ ਸਪੀਚ ਦੇ ਉੱਤੇ ਚੇਂਜਸ ਜਿਹੜੀ ਆ ਉਹ ਆ ਰਹੀ ਆ ਕਾਨੂੰਨ ਦੇ ਵਿੱਚ। ਔਰ ਉਹਦੇ ਵਿੱਚ ਪੋਸਟਾਂ ਇਸ ਤਰ੍ਹਾਂ ਦੀਆਂ ਪਾਉਣੀਆਂ ਤੇ ਅੱਗੋਂ ਸ਼ੇਅਰ ਕਰਨਾ, ਉਹਦੇ ਸੰਬੰਧੀ ਕਾਨੂੰਨ 'ਚ ਤਬਦੀਲੀ ਆ ਰਹੀ ਹੈ। ਤਾਂ ਜਿਹੜੇ ਇੱਥੇ ਬੈਠੇ ਪਾਉਂਦੇ ਆ ਉਹ ਵੀ ਇਸ ਮਾਮਲੇ ਦੇ ਉੱਤੇ ਹੁਸ਼ਿਆਰ ਹੋ ਜਾਣ, ਨਹੀਂ ਤਾਂ ਅਦਰਵਾਈਜ਼
ਨੂਪੁਰ ਸ਼ਰਮਾ, ਨਵੀਨ ਕੁਮਾਰ ਜਿੰਦਲ, ਇਹਨਾਂ ਵਰਗੇ ਹਾਲਾਤ ਜਿਹੜੇ ਜੀ ਉਹ ਇਹਨਾਂ ਦੇ ਵੀ ਬਣਨਗੇ ਇੱਥੇ, ਕਿਉਂਕਿ ਕਿਤੇ ਤਾਂ ਰੋਕਣਾ ਪਊਗਾ ਨਾ ਤੁਹਾਨੂੰ। ਇਹਨਾਂ ਲੋਕਾਂ ਦੇ ਜਿਹੜੇ ਮੂੰਹ ਆ ਉਹ ਕੰਨਾਂ ਤੱਕ ਪਾਟ ਗਏ ਆ ਪ੍ਰਵੀਨ ਜੀ। ਜੀ ਜੀ। ਔਰ ਇਹ ਲੋਕ ਜਿਹੜੇ ਨੇ ਸ਼ਰਮ ਹਜਾ ਇਹਨਾਂ ਲੋਕਾਂ ਨੇ ਛਿੱਕੇ ਟੰਗਦੀ ਹੋਈ ਆ ਵੀ ਜਿਵੇਂ ਧਰਮ ਦੇ ਠੇਕੇਦਾਰੇ ਬਣੇ ਨੇ। ਤੁਸੀਂ ਨੂਪੁਰ ਸ਼ਰਮਾ, ਨਵੀਨ ਜਿੰਦਲ ਦੇ ਜੇ ਬਿਆਨ ਸੁਣੋ, ਕਹਿੰਦੇ ਜੀ ਸਾਡੇ ਧਰਮ ਦੇ ਬਾਰੇ ਇਹ ਗੱਲ ਕਹਿਤੀ ਸੀ, ਸਾਡੇ ਤੋਂ ਬਰਦਾਸ਼ਤ ਨਹੀਂ ਹੋਈ, ਫਿਰ ਅਸੀਂ ਟਿੱਪਣੀਆਂ ਕੀਤੀਆਂ। ਤੁਹਾਨੂੰ ਹਿੰਦੂ ਧਰਮ ਦਾ ਠੇਕਾ ਕਿਹਨੇ ਦਿੱਤਾ? ਬਿਲਕੁਲ ਸਹੀ ਹੈ, ਬਿਲਕੁਲ ਸਹੀ। ਜਿਹੜਾ ਕੋਈ ਵੀ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਆ ਜੀ, ਉਹ ਹਿੰਦੂ ਧਰਮ ਦੇ ਉੱਤੇ ਉਹਨਾਂ ਹੀ ਹੱਕ ਰੱਖਦਾ ਜਿੰਨਾ ਕਿਸੇ ਵੀ ਦੂਜੇ ਜਿਹੜੇ ਦੀ ਦੂਸਰੇ ਹਿੰਦੂ ਭਾਈਚਾਰੇ ਵਾਲਾ। ਹੁਣ ਸਿੱਖ ਧਰਮ ਹੈ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਤਾਂ ਅਸੀਂ ਵੀ ਆ। ਕੀ ਗੁਰੂ ਨਾਨਕ ਸਾਹਿਬ ਕਿਸੇ ਇੱਕ ਖਾਸ ਵਰਗ ਦੇ ਖਾਸ ਫਿਰਕੇ ਦੇ ਆ ਜੀ ਜਿਹੜੇ ਦੂਜਿਆਂ ਨੂੰ ਗਾਲਾਂ ਕੱਢਦੇ ਆ? ਜੀ, ਉਹਨਾਂ ਨੂੰ ਮੰਨਣ ਵਾਲੇ ਤਾਂ ਹਿੰਦੂ ਧਰਮ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਗੁਰੂ ਨਾਨਕ ਸਾਹਿਬ ਦੇ ਫਾਲੋਅਰ ਤਾਂ ਮੁਸਲਿਮ ਧਰਮ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਜੀ। ਕੀ ਤੁਸੀਂ ਉਹਨਾਂ ਸਾਰਿਆਂ ਨੂੰ ਕੱਟ ਕੇ ਸਾਈਡ ਦੇ ਉੱਤੇ ਸੁੱਟ ਦਿਓਗੇ? ਔਰ ਤੁਹਾਨੂੰ ਇਹ ਠੇਕਾ ਕਿਹਨੇ ਦਿੱਤਾ? ਤਾਂ ਇਹ ਜਿਹੜੇ ਠੇਕੇਦਾਰ ਬਣੇ ਲੋਕ ਨੇ ਨਾ, ਕੰਮ ਇਹਨਾਂ ਨੇ ਖਰਾਬ ਕੀਤਾ। ਇਹਨਾਂ ਠੇਕੇਦਾਰਾਂ ਨੂੰ ਠੱਲਣ ਦੇ ਵਾਸਤੇ, ਇਹਨਾਂ ਠੇਕੇਦਾਰਾਂ ਨੂੰ ਨੱਥ ਪਾਉਣ ਦੇ ਵਾਸਤੇ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਇਹ ਬਿਲਕੁਲ ਦਰੁਸਤ ਆ। ਔਰ ਇਹ ਕਾਰਵਾਈ ਘੱਟੋ ਘੱਟ ਮੈਂ ਸਮਝਦਾ ਕਿ ਜਾਰੀ ਰਹਿਣੀ ਚਾਹੀਦੀ। ਜੀ ਜੀ। ਗੈਰ ਕਾਨੂੰਨੀ ਕਲੋਨੀਆਂ ਦਾ ਮਸਲਾ ਕਾਫੀ ਦੇਰ ਤੋਂ ਸੁਣਦੇ ਆ ਜੀ, ਨਿਯਮਿਤ ਕੀਤੀਆਂ ਜਾਣਗੀਆਂ, ਨਹੀਂ ਕੀਤੀਆਂ ਜਾਣਗੀਆਂ। ਪੰਜਾਬ ਦੇ ਲਈ ਕਿੰਨੀ ਕੁ ਵੱਡੀ ਸਮੱਸਿਆ ਪਨੂ ਸਾਹਿਬ? ਬੜੀ ਵੱਡੀ ਸਮੱਸਿਆ ਹੈ ਜੀ। ਇਹ ਐਕਚੁਅਲੀ ਜਿਹੜੇ ਪ੍ਰਾਈਵੇਟ ਕੋਲੋਨਾਈਜ਼ਰ ਨੇ ਨਾ, ਜਾਂ ਤੁਸੀਂ ਦੇਖਿਆ ਹੋਣਾ ਇੱਥੇ ਹਰੇਕ ਗਲੀ ਦੇ ਵਿੱਚ ਤਾਂ ਫੱਟਾ ਲੱਗਿਆ ਹੋਇਆ ਫਲਾਨਾ ਪ੍ਰਾਪਰਟੀ ਸਲਾਹਕਾਰ। ਜੀ ਜੀ। ਇਹ ਪ੍ਰਾਪਰਟੀ ਸਲਾਹਕਾਰ ਬੜੇ ਨੇ। ਉਹ ਫਿਰ ਕੀ ਕਰਦੇ ਆ, 2-3 ਜਾਣੇ ਰਲ ਜਾਂਦੇ ਆ, 3 ਕਿੱਲੇ 4 ਕਿੱਲੇ ਲਏ ਜੀ, ਪਲਾਟ ਕੱਟੇ, ਨਾ ਉਹਦੇ ਵਿੱਚ ਸੜਕਾਂ ਅਨਫ ਚੌੜੀਆਂ, ਨਾ ਉਹਦੇ ਵਿੱਚ ਕੋਈ ਸੀਵਰੇਜ ਦਾ ਇੰਤਜ਼ਾਮ, ਨਾ ਉਹਦੇ ਵਿੱਚ ਕੋਈ ਪਾਣੀ ਦਾ ਇੰਤਜ਼ਾਮ, ਸਿਰਫ ਪਲਾਟ ਕੱਟ ਕੇ ਠਾ ਵੇਚ ਕੇ ਅੱਗੇ ਲੰਘ ਗਏ। ਜਦੋਂ ਉਹ 4 ਕਿੱਲਿਆਂ ਦੇ ਨਾਲ ਕੋਈ 4 ਕਿੱਲਿਆਂ ਵਾਲਾ ਹੋਰ ਆ ਜਾਂਦਾ, ਉੱਥੇ ਇੱਕ ਕਲੋਨੀ ਵਸ ਜਾਂਦੀ ਆ, ਲੋਕ ਲੈ ਕੇ ਝੰਡੇ ਡੰਡੇ ਸਰਕਾਰਾਂ ਦੇ ਖਿਲਾਫ ਹੋ ਜਾਂਦੇ ਆ। ਸਾਡੀਆਂ ਮੰਗਾਂ ਪੂਰੀਆਂ ਕਰੋ। ਮੰਗਾਂ ਪੂਰੀਆਂ ਕੀ ਕਰੋ ਵੀ ਇਹਨਾਂ ਦੀਆਂ ਰਜਿਸਟਰੀਆਂ ਖੋਲੋ ਔਰ ਇੱਥੇ ਸਾਨੂੰ ਸੜਕਾਂ ਬਣਾ ਕੇ ਦਿਓ, ਸਾਡੇ ਸੀਵਰੇਜ ਹੈ ਨਹੀਂ। ਵੀ ਜਿਹੜੇ ਕਲੋਨੀ ਕੱਟ ਕੇ ਪੈਸੇ ਜੇਬ ਚ ਪਾ ਕੇ ਗਾਂ ਗਏ, ਉਹਨਾਂ ਨੂੰ ਉਦੋਂ ਤੱਕ ਕਿਸੇ ਨੇ ਪੁੱਛਿਆ ਨਾ। ਉਦੋਂ ਤਾਂ ਲੋਕ ਜਿਹੜੀਆਂ ਕਾਲੋਨੀਜ਼ ਨੇ, ਜਿਹੜੀਆਂ ਅਪਰੂਵਡ ਕਾਲੋਨੀਜ਼ ਨੇ ਪੂਡਾ ਦੀਆਂ, ਉਹਦੇ ਵਿੱਚ ਇਸ ਕਰਕੇ ਪਲਾਟ ਨਹੀਂ ਲੈਂਦੇ ਵੀ ਉਹਦੇ ਚ ਪਲਾਟ ਥੋੜੇ ਮਹਿੰਗੇ ਆ। ਪਰ ਉਹ ਜਿਹੜੀਆਂ ਅਪਰੂਵਡ ਕਾਲੋਨੀਜ਼ ਨੇ ਉਹਦੇ ਵਿੱਚ ਪ੍ਰੋਪਰ ਸੀਵਰੇਜ ਪਿਆ ਹੁੰਦਾ, ਪਾਣੀ ਦੇ ਕਨੈਕਸ਼ਨ ਹੋਏ ਹੁੰਦੇ ਆ, ਸੜਕਾਂ ਖੁੱਲੀਆਂ ਨੇ, ਚੌੜੀਆਂ ਨੇ, ਉਹਦੇ ਵਿੱਚ ਜਿਹੜਾ ਪਾਰਕ ਹੈ ਉਹ ਹੈ, ਹਰ ਚੀਜ਼ ਉਹਦੇ ਵਿੱਚ ਹੁੰਦੀ ਆ। ਪਰ ਲੋਕ ਉੱਥੇ ਲੈਂਦੇ ਨਹੀਂਗੇ। ਖਰੜ ਦੇ ਵਿੱਚ 672 ਨਜਾਇਜ਼ ਕਲੋਨੀਆਂ ਨੇ, ਲੁਧਿਆਣੇ ਚ 1416 ਨੇ, ਜਲੰਧਰ ਚ 140 ਨੇ, ਹੁਸ਼ਿਆਰਪੁਰ ਚ 120 ਨੇ, ਕਪੂਰਥਲਾ ਚ 55 ਨੇ, ਅੰਮ੍ਰਿਤਸਰ ਚ 250 ਨੇ, ਬਠਿੰਡੇ ਚ 400 ਨੇ, ਪਟਿਆਲੇ ਚ 500 ਨੇ। 2155 ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਜ਼ੀਰਕਪੁਰ, ਡੇਰਾ ਬਸੀ, ਲਾਲੜੂ, ਬਲਟਾਣਾ, ਛੱਤ ਤੇ ਉਹਦੇ ਨੇੜੇ ਤੇੜੇ ਨੇ। ਔਰ ਪੰਜਾਬ ਦੇ ਵਿੱਚ 1000 ਕਲੋਨਾਈਜ਼ਰਸ ਨੇ ਜਿਹੜੀ ਆ ਉਹ ਫੀਸ ਜਮਾ ਕਰਾਈ ਆ, ਜਿਨ੍ਹਾਂ ਨੇ ਐਪਲੀਕੇਸ਼ਨ ਲਾਈ ਹੈ। ਉਡਾ ਦੇ ਸਰਵੇ ਦੇ ਅਨੁਸਾਰ 5000 ਗੈਰ ਕਾਨੂੰਨੀ ਕਲੋਨੀਆਂ ਨੇ ਜਿਹੜੀਆਂ ਕਿ ਮਿਊਨਿਸਪੈਲਿਟੀ ਦੀ ਸਰਹੱਦ ਤੋਂ ਬਾਹਰ ਜਿਹੜੀਆਂ ਕਲੋਨੀਆਂ ਮੌਜੂਦ ਨੇ। ਉਹਦੇ ਚ ਨਗਰ ਪਾਲਿਕਾਵਾਂ, ਨਗਰ ਪਰਿਸ਼ਦ ਦੇ ਵੱਲੋਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਔਰ ਜਿਹੜੀਆਂ ਗੈਰ ਕਾਨੂੰਨੀ ਕਾਲੋਨੀਜ਼ ਨੇ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਕਿ ਤੁਸੀਂ ਫੀਸ ਜਮਾ ਕਰਾਓ ਤੇ ਇਹਨਾਂ ਨੂੰ ਰੈਗੂਲਰ ਕਰਵਾ ਲਓ। ਸਰਕਾਰ ਨੂੰ ਇੱਕ ਤਾਂ ਥੋੜੇ ਪੈਸੇ ਆਉਣਗੇ, ਦੂਸਰਾ ਜਦੋਂ ਰੈਗੂਲਰ ਹੋ ਜਾਣਗੀਆਂ ਫਿਰ ਅੱਗੋਂ ਇਹਨਾਂ ਦੇ ਵਿੱਚ ਚੇਂਜਸ ਕਰਨੀ ਜਿਹੜੀ ਉਹ ਔਖੀ ਹੋਊਗੀ। ਪੰਜਾਬ ਦੇ ਮਾਝਾ ਜ਼ੋਨ ਦੇ ਵਿੱਚ ਜਿਹੜੇ ਕਨਵੀਨਰ ਨੇ ਡੀਲਰ ਐਸੋਸੀਏਸ਼ਨ, ਉਹ ਕਹਿੰਦੇ ਆ ਕਿ ਹੁਣ ਤੱਕ ਬਣੀਆਂ 80% ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਲੋਕ ਵਸੇ ਆ। 17 ਤੋਂ ਲੈ ਕੇ ਹੁਣ ਤੱਕ 90% ਰਜਿਸਟਰੀਆਂ ਬਿਨਾਂ NOC ਤੋਂ ਹੋਈਆਂ ਨੇ। ਹੁਣ ਸਰਕਾਰ ਨੇ NOC ਕੰਪਲਸਰੀ ਕਰਤੀ ਕਿ NOC ਹੋਊਗੀ ਤਾਂ ਰਜਿਸਟਰੀ ਹੋਊਗੀ, ਨਹੀਂ ਤਾਂ ਨਹੀਂ ਹੋਊਗੀ। ਔਰ 18 ਤੋਂ ਪਹਿਲਾਂ ਡਿਵੈਲਪ ਹੋਈਆਂ ਕਲੋਨੀਆਂ ਦੇ ਉੱਤੇ ਵੀ NOC ਲਾ ਦਿੱਤੀ ਗਈ ਆ।
ਹੁਣ ਸਰਕਾਰ ਇਸ ਮਾਮਲੇ ਤੇ ਕੀ ਕਰੇ ਜੀ? ਸਰਕਾਰ ਜੇ ਰਜਿਸਟਰੀਆਂ ਕਰ ਦਿੰਦੀ ਹੈ ਤੇ ਇਹਨਾਂ ਦੇ ਵਿੱਚ ਸਹੂਲਤ ਦੇ ਨਾਂ ਨੂੰ ਕੁਝ ਵੀ ਨਹੀਂ ਹੈਗਾ ਜੀ ਇਹਨਾਂ ਕਲੋਨੀਆਂ ਦੇ ਵਿੱਚ ਜੀ। ਔਰ ਲੋਕ ਰਹਿ ਰਹੇ ਨੇ। ਅੱਛਾ, ਫਿਰ ਲੋਕ ਝੰਡੇ ਚੁੱਕ ਕੇ ਸਰਕਾਰ ਦੇ ਦੁਆਲੇ ਹੋ ਜਾਂਦੇ। ਰਜਿਸਟਰੀ ਹੋਣ ਦੀ ਦੇਰ ਹੈ, ਇੱਕ ਤਾਂ ਉਹਨਾਂ ਪਲਾਟਾਂ ਦੇ ਰੇਟ ਤਾਂ ਚਲੇ ਜਾਂਦੇ ਆ, ਤੇ ਨਾਲ ਦੀ ਨਾਲ ਲੋਕ ਐਜੀਟੇਸ਼ਨ ਕਰਨੀ ਸ਼ੁਰੂ ਕਰ ਦਿੰਦੇ ਆ ਵੀ ਹੁਣ ਇੱਥੇ ਸੀਵਰੇਜ ਪਾਓ। ਉਹਨੇ ਪੈਸੇ ਸਰਕਾਰ ਨੂੰ ਬਚਣੇ ਨਹੀਂ ਇਹਦੇ ਚੋਂ, ਰਜਿਸਟਰੀ ਤੋਂ ਜਿੱਦੋਂ ਵੱਧ ਉਹਨੇ ਲੱਗ ਜਾਣੇ ਸੀਵਰੇਜ ਦੇ। ਔਰ ਜਿਹੜੇ ਕਲੋਨਾਈਜ਼ਰਸ ਨੇ ਉਹ ਇਹਨਾਂ ਗੈਰ ਕਾਨੂੰਨੀ ਕਲੋਨੀਆਂ ਦੇ ਵਾਸਤੇ ਜ਼ਿੰਮੇਵਾਰ ਅਫਸਰਾਂ ਦੇ ਉੱਤੇ ਕਾਰਵਾਈ ਦੇ ਵਾਸਤੇ ਤਿਆਰੀ ਹੈ। ਲਗਭਗ ਪੂਡਾ ਦੇ ਸਰਵੇ ਦੇ ਅਨੁਸਾਰ 5000 ਗੈਰ ਕਾਨੂੰਨੀ ਕਾਲੋਨੀਆਂ ਨੇ, 3000 ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਨੇ ਉਹਨਾਂ ਦਾ ਸਰਵੇ ਨਹੀਂ ਹੋ ਸਕਿਆ। ਸਰਕਾਰ ਦੇ ਨਵੇਂ ਫੈਸਲੇ ਦੇ ਨਾਲ 50 ਲੱਖ ਲੋਕ ਇਹਦੇ ਨਾਲ ਪ੍ਰਭਾਵਿਤ ਹੋਣਗੇ। ਜੀ ਜੀ। ਤੁਹਾਨੂੰ ਸਭ ਜਾਂਦੇ ਗੱਲ ਕਰ ਲਈਏ ਰਾਸ਼ਟਰਪਤੀ ਚੋਣ ਦੀ। ਐਨਡੀਏ ਦੇ ਲਈ ਪਰਖ ਦੀ ਘੜੀ ਹੈ। ਕੋਈ ਲੱਗਦਾ ਕੋਈ ਪਨੂ ਸਾਹਿਬ ਉਮੀਦਵਾਰ ਜਾਂ ਕੋਈ ਐਸਾ ਚਿਹਰਾ ਆਊਗਾ ਜਿਹੜਾ ਅਬਦੁਲ ਕਲਾਮ ਸਾਹਿਬ ਵਰਗਾ ਹੋਵੇ ਮੌਜੂਦਾ ਸਿਆਸੀ ਚਿਹਰਿਆਂ ਦੇ ਵਿੱਚੋਂ ਜਾਂ ਹੋਰ? ਦੇਖੋ, ਅਬਦੁਲ ਕਲਾਮ ਤਾਂ ਇੱਕੋ ਹੀ ਹੋਏ ਨੇ ਜੀ। ਔਰ ਦੂਸਰਾ ਅਬਦੁਲ ਕਲਾਮ ਪੈਦਾ ਹੋ ਸਕਣਾ, ਦੇਖੋ ਕਦੀ ਇਹ ਤਾਂ ਨਹੀਂ ਹੁੰਦਾ ਕਿ ਬੇਆਸ ਹੋ ਜਾਈਦਾ। ਜੀ ਜੀ। ਪਰ ਜਿਵੇਂ ਜੋ ਲਾਈਨ ਉਹਨਾਂ ਨੇ ਖਿੱਚੀ ਆ, ਜਿਵੇਂ ਸਿਆਣੇ ਕਹਿੰਦੇ ਨੇ ਵੀ ਇੱਕ ਜਿਹੜੀ ਲਾਈਨ ਖਿੱਚੀ ਆ ਉਹਨੂੰ ਛੋਟੀ ਕਰਨ ਲਈ ਵੱਡੀ ਲਾਈਨ ਉਹਦੇ ਸਾਹਮਣੇ ਕੌਣ ਖਿੱਚੂਗਾ? ਉਹੋ ਜਿਹਾ ਬੰਦਾ ਦੁਬਾਰਾ ਆ ਸਕਣਾ ਬੜਾ ਔਖਾ। ਇਹ ਬਦਕਿਸਮਤੀ ਰਹੀ ਮੁਲਕ ਦੀ ਕਿ ਉਹਨਾਂ ਨੂੰ ਸੈਕੰਡ ਟਰਮ ਨਹੀਂ ਮਿਲਣੀ ਚਾਹੀਦੀ ਸੀਗੀ। ਉਦੋਂ ਭਾਜਪਾ ਨੇ ਸਿਆਸਤ ਜਿਹੜੀ ਸੀ ਉਹ ਕਰ ਲਈ। ਖੈਰ, ਜਿਹੜੇ 16ਵੇਂ ਰਾਸ਼ਟਰਪਤੀ ਦੀ ਚੋਣ ਦੇ ਵਾਸਤੇ ਤਰੀਕਾਂ ਦਾ ਐਲਾਨ ਹੋ ਗਿਆ। 29 ਜੂਨ ਨੂੰ ਨੋਮੀਨੇਸ਼ਨ, 18 ਜੁਲਾਈ ਨੂੰ ਵੋਟਾਂ ਪੈਣਗੀਆਂ, 21 ਜੁਲਾਈ ਨੂੰ ਇਹਦੇ ਨਤੀਜੇ ਆਉਣਗੇ। ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਾਈ ਜਾਊਗੀ। 15 ਜੂਨ ਨੂੰ ਚੋਣਾਂ ਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਊਗਾ। ਰਾਸ਼ਟਰਪਤੀ ਚੋਣ ਦੇ ਵਾਸਤੇ ਕੁੱਲ ਵੋਟ ਵੇਟੇਜ 10,80,131 ਹੈ। ਜਿਹੜੇ ਉਮੀਦਵਾਰ ਨੂੰ 5,40,065 ਤੋਂ ਜ਼ਿਆਦਾ ਵੋਟ ਮਿਲ ਜਾਣਗੇ ਉਹ ਜਿੱਤ ਜੂਗਾ। ਐਨਡੀਏ ਦੇ ਕੋਲੇ 5,32,139 ਦਾ ਵੇਟ ਹੈ, ਮਤਲਬ ਕਿ ਸਿਰਫ 7926 ਹੋਰ ਚਾਹੀਦਾ। 10 ਜੂਨ ਦੇ ਜਿਹੜੇ ਰਾਜ ਸਭਾ ਚੋਣਾਂ ਨੇ ਇਹਦਾ ਅਸਰ ਵੀ ਇਹਦੇ ਉੱਤੇ ਹੋਊਗਾ, ਇਸੇ ਲਈ ਇਹ ਛੇਤੀ ਕਰਵਾਈਆਂ ਗਈਆਂ ਨੇ ਜੀ। ਦੇਸ਼ ਦੇ ਵਿੱਚ 14 ਰਾਸ਼ਟਰਪਤੀ ਬਣ ਚੁੱਕੇ ਆ, ਜਿਹਦੇ ਚੋਂ 8 ਕਾਂਗਰਸ ਦੇ, 4 ਆਜ਼ਾਦ, ਇੱਕ ਭਾਜਪਾ ਤੇ ਜਨਤਾ ਪਾਰਟੀ ਤੋਂ ਰਿਹਾ। ਇਸ ਵਾਰੀ ਕੁੱਲ 776 ਸੰਸਦ ਤੇ 433 ਵਿਧਾਇਕ ਰਾਸ਼ਟਰਪਤੀ ਚੁਣਨਗੇ ਜੀ। ਰਾਜ ਸਭਾ ਦੇ ਵਿੱਚ 227 ਤੇ ਲੋਕ ਸਭਾ ਦੇ ਵਿੱਚ 540, ਸੰਸਦ ਦੇ ਵਿੱਚੋਂ 448 ਐਨਡੀਏ ਦੇ ਨੇ। ਹਰ ਸੰਸਦ ਦੀ ਵੋਟ ਦੀ ਵੈਲਿਊ 700 ਹੋਊਗੀ ਜੀ ਜੀ। ਰਾਸ਼ਟਰਪਤੀ ਬਣਨ ਦੇ ਵਾਸਤੇ ਸੰਸਦ ਤੇ ਵਿਧਾਇਕਾਂ ਦੇ ਵੋਟ ਦੇ ਕੁੱਲ ਵੇਟ ਦਾ 50% ਲੈਣਾ ਜ਼ਰੂਰੀ ਹੈ। 4000 ਤੇ 33 ਵਿਧਾਇਕਾਂ ਦੇ ਵਿੱਚੋਂ 1737 ਐਨਡੀਏ ਦੇ ਨੇ। ਯੂਪੀ ਦੇ ਹਰ ਵਿਧਾਇਕ ਦੀ ਵੋਟ ਦੀ ਵੈਲਿਊ ਵੱਧ ਤੋਂ ਵੱਧ 208 ਹੈ। 17 ਦੇ ਚੋਣਾਂ ਦੇ ਵਿੱਚ ਐਨਡੀਏ ਦੇ ਰਾਮਨਾਥ ਕੋਵਿੰਦ ਨੂੰ ਕੁੱਲ 10,69,358 ਦੇ ਵਿੱਚੋਂ 7,02,043 ਵੋਟ ਹਾਸਲ ਹੋਏ ਸੀਗੇ ਜੀ। 1957 ਦੇ ਵਿੱਚ ਰਜਿੰਦਰ ਪ੍ਰਸਾਦ ਦੇ ਹੱਕ ਦੇ ਵਿੱਚ 99.3% ਵਿਰੋਧ ਚ 0.4 ਸੀ। 1962 ਚ ਰਾਧਾ ਕ੍ਰਿਸ਼ਨਨ ਦੇ ਹੱਕ ਚ 98.3, ਵਿਰੋਧ ਦੇ ਵਿੱਚ 1.1 ਸੀ। 1997 ਦੇ ਵਿੱਚ ਨਾਰਾਇਣਨ ਦੇ ਹੱਕ ਚ 94.97 ਜੀ, ਵਿਰੋਧ ਦੇ ਵਿੱਚ 5.7 ਸੀ। ਵੀਵੀ ਗਿਰੀ ਦੇ ਹੱਕ ਦੇ ਵਿੱਚ 50.2 ਤੇ ਵਿਰੋਧ ਦੇ ਵਿੱਚ 48.5 ਸੀ। ਜ਼ਾਕਿਰ ਹੁਸੈਨ ਦੇ ਹੱਕ ਚ 56.2 1967, ਵਿਰੋਧ ਚ 43.4 ਸੀ। ਤੇ 17 ਦੇ ਵਿੱਚ ਰਾਮਨਾਥ ਕੋਵਿੰਦ ਦੇ ਹੱਕ ਦੇ ਵਿੱਚ 65.65 ਤੇ ਵਿਰੋਧ ਦੇ ਵਿੱਚ 34.35% ਸੀ। ਨੀਲਮ ਸੰਜੀਵ ਰੈਡੀ ਰਾਸ਼ਟਰਪਤੀ ਸੀ ਜਿਹੜੇ 1977 ਦੇ ਵਿੱਚ ਨਿਰਵਿਵਾਦ ਜਿਹੜੇ ਉਹ ਚੁਣੇ ਗਏ ਸੀ, ਬਿਨਾਂ ਕਿਸੇ ਵਿਰੋਧ ਤੋਂ ਚੁਣੇ ਗਏ ਸੀ। 57-62 ਤੱਕ ਵਿਰੋਧ 0.4 1.1 ਤੱਕ ਸੀ, ਜਿਹੜਾ ਕਿ 17 ਦੇ ਵਿੱਚ ਆਉਂਦਿਆਂ 34.35% ਤੱਕ ਆ ਗਿਆ। ਉਹਦਾ ਇੱਕ ਪ੍ਰਮੁੱਖ ਰੀਜ਼ਨ ਹੈ ਕਿ ਰਾਸ਼ਟਰਪਤੀ ਜਿਹੜਾ ਕਿ ਸਿਆਸੀ ਧਿਰਾਂ ਦਾ ਨਹੀਂ ਸੀ ਹੁੰਦਾ, ਉਹ ਸਿਆਸੀ ਧਿਰਾਂ ਦਾ ਬਣ ਲੱਗ ਗਿਆ ਜੀ। ਬਿਲਕੁਲ ਬਿਲਕੁਲ।
ਪਨੂੰ ਸਾਹਿਬ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ ਜੀ। ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਰਾਸ਼ਟਰਪਤੀ ਚੋਣ ਤੋਂ ਲੈ ਕੇ ਤੇ ਗੈਰ ਕਾਨੂੰਨੀ ਕਲੋਨੀਆਂ, ਅੰਤਰਰਾਸ਼ਟਰੀ ਦਬਾਅ, ਨਫ਼ਰਤੀ ਬੋਲਾਂ ਤੇ ਹੁਣ ਮਾਮਲੇ ਦਰਜ ਹੋਣ ਲੱਗੇ ਨੇ। ਇਹ ਬੋਲ ਰੁਕਣਗੇ ਕਦੋਂ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਤਾਂ ਸਾਧੂ ਸਿੰਘ ਧਰਮਸੋਤ ਦੇ OSD ਦੇ ਬਾਰੇ, ਉਸ ਤੋਂ ਪਹਿਲਾਂ 4 ਸੂਬਿਆਂ ਦੇ ਵਿੱਚ 16 ਰਾਜ ਸਭਾ ਸੀਟਾਂ ਦੇ ਲਈ VOTING, ਮੂਸੇਵਾਲਾ ਕਤਲ ਮਾਮਲੇ ਦੇ ਵਿੱਚ 2 ਹੋਰ ਗ੍ਰਿਫਤਾਰੀਆਂ ਤੇ ਕਈ ਹੋਰ ਅੰਤਰਰਾਸ਼ਟਰੀ ਜਿਹੜੀਆਂ ਨਵੇਂ ਪ੍ਰੋਟੋਕੋਲਸ ਜਾਂ ਕਾਨੂੰਨੀ ਜੋ ਪੈਰਵਾਈਆਂ ਨੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ। ਖਾਸ ਕਰਕੇ ਸਤਿੰਦਰਜੀਤ ਸਿੰਘ ਗੋਲਡੀ ਦੇ ਮਾਮਲੇ ਨਾਲ ਜਾਂ ਹੋਰ ਹਵਾਲਗੀ ਦੀਆਂ ਜਿਹੜੀਆਂ ਟਰਮਸ ਨੇ ਉਹਨਾਂ ਦੇ ਅਕੋਰਡਿੰਗ। ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਹੁਣ ਇੱਥੇ ਹੀ ਸਮਾਪਤ ਕਰਾਂਗੇ। ਸੁਣਦੇ ਰਹੋ ਪੰਜਾਬੀ ਰੇਡੀਓ USA, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਆਦਬ ਸਹਿਤ ਸਤਿ ਸ਼੍ਰੀ ਅਕਾਲ।